ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਮੈਂ ਰਾਜਕਨਵੀਰ ਸਿੰਘ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 4 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਦਿਓਲ ਫਰੈਸਨੋ, ਲਖਵੀਰ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਸਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਟੇਟਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੀਆਣਾ 415 909 0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਬੇਕਰਸਫੀਲਡ ਨਗਰ ਕੀਰਤਨ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ ਐਤਵਾਰ ਸੀਗਾ ਕੱਲ, ਤੇ ਸਾਡੀ ਟੀਮ 2 ਹੀ ਦਿਨ ਪਹੁੰਚੀ ਹੋਈ ਸੀ, ਸ਼ਨੀਚਰਵਾਰ ਤੇ ਐਤਵਾਰ। ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਸਾਨੂੰ ਸਾਰਿਆਂ ਨੂੰ ਮਿਲੇ ਵੀ, ਤੇ ਸਾਰਿਆਂ ਦਾ ਧੰਨਵਾਦ। ਤੇ ਬਹੁਤ ਹੀ ਵਧੀਆ ਨਗਰ ਕੀਰਤਨ, ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਉੱਥੇ ਹਿੱਸਾ ਲਿਆ, ਤੇ ਉਹਦੇ ਬਾਰੇ ਰਾਜਕਨਵੀਰ ਸਿੰਘ ਜੀ, ਆਪਾਂ ਸਾਰੀਆਂ ਹੀ ਸੰਗਤਾਂ ਦਾ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਬਹੁਤ ਹੀ ਵਧੀਆ ਜਿਹੜਾ ਇਹ ਨਗਰ ਕੀਰਤਨ ਰਿਹਾ। ਸਭ ਨੂੰ ਹੀ ਪਤਾ ਆ ਵੀ ਕੋਵਿਡ ਦੇ ਚੱਲਦਿਆਂ ਕਾਫੀ ਜਿਹੜੇ ਆ ਚਿਰ, ਕਈ ਸਾਲ, 2 ਸਾਲ ਤਕਰੀਬਨ ਸਾਰਿਆਂ ਨੂੰ ਕਿਸੇ ਵੀ ਤਰੀਕੇ ਦੇ, ਚਾਹੇ ਧਾਰਮਿਕ ਆ ਚਾਹੇ ਸੱਭਿਆਚਾਰਕ, ਕਿਸੇ ਵੀ ਤਰੀਕੇ ਦੇ ਪ੍ਰੋਗਰਾਮਾਂ ਤੋਂ ਸਾਰੇ ਜਾਣੇ ਵਾਂਝੇ ਰਹੇ ਸੀਗੇ। ਬੀਤੇ ਜਿਹੜੇ ਆ ਸਾਲ ਦੇ ਅਖੀਰ ਦੇ ਵਿੱਚ ਨਵੰਬਰ 'ਚ ਯੂਬਾ ਸਿਟੀ ਵਾਲਾ ਨਗਰ ਕੀਰਤਨ ਵੀ ਹੋਇਆ। ਉਸ ਤੋਂ ਬਾਅਦ 'ਚ ਵਿਲਸਨ ਗੁਰੂ ਘਰ ਵਿਖੇ ਜਿਹੜਾ ਬੇਕਰਸਫੀਲਡ ਦੇ ਵਿੱਚ ਨਗਰ ਕੀਰਤਨ ਆ, ਉਹ ਵੀ ਜਿਹੜਾ ਉਹ ਹੋਇਆ। ਸੋ ਅੱਜ ਇਸ ਸਾਲ ਦੇ ਵਿੱਚ ਇਹ ਜਿਹੜਾ ਨਗਰ ਕੀਰਤਨ ਅਪ੍ਰੈਲ ਦੇ ਵਿਸਾਖੀ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਸਜਾਇਆ ਗਿਆ ਸੀਗਾ। ਸੋ ਬਹੁਤ ਹੀ ਵਧੀਆ ਨਗਰ ਕੀਰਤਨ ਹੋ ਨਿਬੜਿਆ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੀਆਂ ਸੰਗਤਾਂ ਆ, ਉਹਨਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਜਿਹੜਾ ਉਹ ਹਿੱਸਾ ਲਿਆ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਵਧੀਆ ਢੰਗ ਦੇ ਨਾਲ ਹੋਇਆ। ਕੱਲ ਜਦੋਂ ਨਿਕਲ ਰਹੇ ਸੀ ਤੇ ਜਿਹੜੇ ਉੱਥੋਂ ਦੇ ਪ੍ਰਬੰਧਕ ਉਹ ਦੱਸ ਰਹੇ ਸੀ, ਕਹਿੰਦੇ ਵੀ ਤਕਰੀਬਨ ਉਹਨਾਂ ਦੇ ਹਿਸਾਬ ਦੇ ਨਾਲ 20,000 ਦਾ ਇਕੱਠ ਜਿਹੜਾ ਆ ਉਹਨਾਂ ਨੂੰ ਲੱਗ ਰਿਹਾ ਸੀਗਾ ਵੀ ਇੰਨੇ ਕੁ ਜਿਹੜੇ ਸ਼ਰਧਾਵਾਨ ਸ਼ਰਧਾਲੂ ਆ ਉਹ ਦੂਰੋਂ ਨੇੜਿਓਂ ਜਿਹੜਾ ਉੱਥੇ ਪਹੁੰਚੇ ਸੀਗੇ। ਸੋ ਕੋਈ ਬੇ ਏਰੀਏ ਤੋਂ ਵੀ ਪਹੁੰਚਿਆ ਸੀਗਾ ਇੰਨੀ ਦੂਰੋਂ ਵੀ, ਕੋਈ LA ਸਾਈਡ ਤੋਂ ਵੀ ਪਹੁੰਚਿਆ ਸੀ, ਬਾਕੀ ਨਾਗਲੇ ਜਿਹੜੇ ਲਾਗਲੇ ਸ਼ਹਿਰ ਆ ਉੱਥੋਂ ਵੀ ਦੂਰੋਂ ਨੇੜੋਂ ਜਿਹੜੀਆਂ ਸੰਗਤਾਂ ਆ ਉਹਨਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ। ਪੰਜਾਬੀ ਰੇਡੀਓ USA ਦੇ ਬੂਥ ਦੇ ਉੱਤੇ ਜਿਹੜੇ ਸਰੋਤੇ ਆ ਕੇ ਮਿਲਦੇ ਰਹੇ, ਦਰਸ਼ਕ ਜਿਹੜੇ ਉਹ ਆ ਕੇ ਮਿਲਦੇ ਰਹੇ, ਆਪਣੇ ਵਿਚਾਰ, ਆਪਣੀਆਂ ਸ਼ੁਭ ਇੱਛਾਵਾਂ, ਆਸ਼ੀਰਵਾਦ, ਧੰਨਵਾਦ ਜਿਹੜਾ ਉਹ ਕਰਦੇ ਰਹੇ, ਸੁਝਾਅ ਜਿਹੜੇ ਆ ਉਹ ਆਪਣੇ ਦਿੰਦੇ ਰਹੇ। ਯਾਦਗਾਰੀ ਤਸਵੀਰਾਂ ਵੀ ਫੇਸਬੁੱਕ ਫੈਨ ਪੇਜ ਦੇ ਉੱਤੇ ਜਿਹੜੀਆਂ ਪਾਈਆਂ ਜਾਣਗੀਆਂ, ਤੇ ਬਾਕੀ ਕਾਫੀ ਲੰਮਾ ਵਕਤ ਉੱਥੋਂ ਜਿਹੜੀ ਲਾਈਵ ਕਵਰੇਜ ਫੇਸਬੁੱਕ ਦੇ ਉੱਤੇ ਜਿਹੜੀ ਉਹ ਕੀਤੀ ਗਈ। ਬਹੁਤ ਸਾਰੇ ਸਰੋਤੇ ਅਜਿਹੇ ਮਿਲੇ, ਹਰਜੋਤ ਸਿੰਘ ਜੀ ਕਹਿੰਦੇ ਵੀ ਅਸੀਂ ਪਿਛਲੇ ਨਗਰ ਕੀਰਤਨ ਦੇ ਉੱਤੇ ਕੰਮ 'ਚ ਬਿਜ਼ੀ ਸੀਗੇ, ਪਰ ਤੁਹਾਡੇ ਰੇਡੀਓ ਦੇ ਫੇਸਬੁੱਕ ਫੈਨ ਪੇਜ ਦੇ ਜ਼ਰੀਏ ਅਸੀਂ ਉਸ ਨਗਰ ਕੀਰਤਨ ਦੇ ਦਰਸ਼ਨ ਕਰਦੇ ਰਹੇ। ਇਸ ਵਾਰੀ ਕਹਿੰਦੇ ਵੀ ਅਸੀਂ ਬਕਾਇਦਾ ਛੁੱਟੀ ਕਰਕੇ ਵੀ ਅਸੀਂ ਨਗਰ ਕੀਰਤਨ 'ਚ ਜ਼ਰੂਰ ਜਿਹੜੀ ਸ਼ਮੂਲੀਅਤ ਕਰਨੀ ਆ, ਕਿਉਂਕਿ ਨਹੀਂ ਤਾਂ ਬੰਦਾ ਨੂੰ ਲੱਗਦਾ ਰਹਿੰਦਾ ਵੀ ਮੈਂ ਮਿਸ ਕਰ ਰਿਹਾ ਆ। ਪਰ ਫਿਰ ਵੀ ਜਿਹੜੇ ਰਹਿ ਗਏ, ਜਿਨ੍ਹਾਂ ਕੋਲ ਰਾਈਡ ਨਹੀਂ ਸੀ, ਨਹੀਂ ਜਾ ਸਕਦੇ ਸੀ, ਦੂਰ ਦੁਰਾਡੇ ਰਹਿੰਦੇ ਸੀਗੇ, ਨਹੀਂ ਪਹੁੰਚ ਸਕਦੇ ਸੀ, ਉਹਨਾਂ ਸਾਰਿਆਂ ਦੇ ਲਈ ਆਪਾਂ ਇਸ ਪੰਜਾਬੀ ਰੇਡੀਓ USA ਦੇ ਫੈਨ ਪੇਜ ਦੇ ਉੱਤੇ, ਫੇਸਬੁੱਕ ਫੈਨ ਪੇਜ ਦੇ ਉੱਤੇ ਤਕਰੀਬਨ 4-5 ਘੰਟੇ ਦੀ ਜਿਹੜੀ ਕਵਰੇਜ ਆ ਉੱਥੋਂ ਲਗਾਤਾਰ ਜਿਹੜੀ ਉਹ ਆਪਾਂ ਕਰਦੇ ਰਹੇ। ਬਹੁਤ ਸਾਰੀਆਂ ਜਿਹੜੀਆਂ ਉੱਥੇ ਗੱਲਾਂ ਆ ਉਹ ਆਪਾਂ ਨੂੰ ਦੇਖਣ ਨੂੰ ਮਿਲੀਆਂ। ਲੋਕਾਂ ਦੇ ਵਿੱਚ, ਸੰਗਤਾਂ 'ਚ ਅਥਾਹ ਸ਼ਰਧਾ ਸੀਗੀ, ਸਾਰੇ ਜਾਣੇ ਸੇਵਾ ਕਰਨ ਦੇ ਲਈ ਤਤਪਰ ਸੀਗੇ।
ਜੀ, ਸੋ ਬਿਲਕੁਲ ਜਿੰਨੇ ਵੀ ਸਰੋਤੇ ਜੇ ਮਿਸ ਕਰ ਗਏ ਆ, ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ ਪੰਜਾਬੀ ਰੇਡੀਓ ਯੂਐਸਏ ਦਾ ਯੂਟਿਊਬ ਚੈਨਲ, ਉੱਥੇ ਤੁਸੀਂ ਸਾਰੀਆਂ ਵੀਡੀਓਜ਼ ਕਵਰੇਜ ਦੀਆਂ ਦੇਖ ਸਕਦੇ ਹੋ। ਅੱਜ ਵੀ ਕਾਫੀ ਜ਼ਿਆਦੇ ਜਿਹੜੀਆਂ ਆ ਲੋਡ ਕੀਤੀਆਂ ਜਾਣਗੀਆਂ ਕਿਉਂਕਿ ਉੱਥੇ ਇੰਟਰਨੈਟ ਦੀ ਪ੍ਰੋਬਲਮ ਵੀ ਸੀ। ਸੋ ਸਾਰੇ ਹੀ ਸਰੋਤਿਆਂ ਦਾ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ, ਜਿਹੜੇ ਸਾਡੇ ਬੂਥ ਤੇ ਆ ਕੇ ਵੀ ਮਿਲੇ, ਜਿਨ੍ਹਾਂ ਨੇ ਨਗਰ ਕੀਰਤਨ 'ਚ ਹਿੱਸਾ ਵੀ ਲਿਆ ਤੇ ਸੇਵਾ ਵੀ ਕੀਤੀ। ਜੀ ਤੇ ਹੁਣ ਖਬਰਾਂ ਵੱਲ ਚੱਲੀਏ। ਰਾਜਾ ਧਨਵੀਰ ਸਿੰਘ ਜੀ, ਆਪਣੀ ਗੋਲਡਨ ਸਟੇਟ ਕੈਲੀਫੋਰਨੀਆ, ਜਦੋਂ ਤੁਸੀਂ ਸੈਕਰਾਮੈਂਟੋ ਜਾਂਦੇ ਆ, ਉੱਥੇ ਚਿੱਟੀ ਡੋਮ, ਵਾਈਟ ਡੋਮ ਵਾਲੀ ਬਿਲਡਿੰਗ ਦੇਖਦੇ ਆ, ਸੈਕਰਾਮੈਂਟੋ ਦੀ ਕੈਪੀਟਲ, ਤੇ ਜਿੱਥੇ ਜਿਹੜੇ ਸਾਡੇ ਪੋਲੀਟੀਸ਼ੀਅਨ ਆ, ਇਲੈਕਟਡ ਆਫੀਸ਼ੀਅਲਸ ਆ, ਉਹ ਇਹ ਕਹਿੰਦੇ ਆ ਵੀ ਸਾਨੂੰ ਗਨ ਕੰਟਰੋਲ ਕਰਨਾ ਚਾਹੀਦਾ, ਸਾਨੂੰ ਜਿਹੜੇ ਲਾਜ਼ ਆ ਉਹ ਬਣਾਉਂਦੇ ਆ, ਬਿਲਕੁਲ ਉਹਦੇ ਲਾਗੇ ਹੀ ਸੰਡੇ ਸਵੇਰੇ, ਪਿਛਲੇ ਐਤਵਾਰ ਕੱਲ, ਬਹੁਤ ਹੀ ਮਾੜੀ ਘਟਨਾ ਵਾਪਰੀ। ਇੱਕ ਮਾਸ ਸ਼ੂਟਿੰਗ ਹੋਈ, ਜਿਹਦੇ ਵਿੱਚ 6 ਜਾਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ, 12 ਜਾਣੇ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋ ਗਏ। ਸੋ ਇਹਦੇ ਨਾਲ ਸਾਡੀ ਜਿਹੜੀ ਸੈਕਰਾਮੈਂਟੋ ਦੇ ਵਿੱਚ ਪੂਰੀ ਦੀ ਪੂਰੀ ਸਰਕਾਰ ਉਹ ਹਿੱਲ ਗਈ। ਇਹ ਕਿਉਂਕਿ ਪਹਿਲੀ ਵਾਰੀ ਨਹੀਂ ਹੋਇਆ ਹੈਗਾ। ਜੇ ਸੰਨ 2022 ਦੀ ਗੱਲ ਕਰਦੇ ਜਾਈਏ, ਇਸੇ ਸਾਲ ਦੀ, ਹਜੇ 3 ਮਹੀਨੇ ਪੂਰੇ ਕੀਤੇ ਆ ਆਪਾਂ। ਅਪ੍ਰੈਲ 3 ਚ ਕੱਲ 6 ਜਾਣਿਆਂ ਦੀ ਮੌਤ ਹੋਈ ਤੇ 12 ਜਾਣੇ ਫੱਟੜ ਹੋਏ। ਟੈਕਸਸ ਦੇ ਵਿੱਚ ਫਰਵਰੀ 3 ਨੂੰ 6 ਜਾਣਿਆਂ ਦੀ ਮੌਤ ਹੋਈ, 2 ਜਾਣੇ ਫੱਟੜ ਹੋਏ ਕੋਰਸੀਕਾਨਾ 'ਚ, ਜਿੱਥੇ ਮਾਸ ਸ਼ੂਟਿੰਗਸ ਹੋਈਆਂ, ਉਹਦੇ ਬਾਰੇ ਮੈਂ ਦੱਸ ਰਿਹਾ। ਉਹ ਤੋਂ ਪਹਿਲਾਂ ਮਿਲਵਾਕੀ 'ਚ ਜਨਵਰੀ 23 ਨੂੰ 6 ਜਾਣਿਆਂ ਦੀ ਮੌਤ ਹੋਈ ਤੇ ਸੈਕਰਾਮੈਂਟੋ 'ਚ ਫਰਵਰੀ 28 ਨੂੰ 5 ਜਾਣਿਆਂ ਦੀ ਮੌਤ ਹੋਈ ਸੀ ਮਾਸ ਸ਼ੂਟਿੰਗ ਦੇ ਵਿੱਚ। ਸੋ ਬਹੁਤ ਹੀ ਮਾੜੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈਗੀ। ਜੀ, ਇੱਕ ਨਾਈਟ ਕਲੱਬ ਬਾਰ ਦੇ ਉੱਤੇ ਇਹ ਜਿਹੜੀ ਘਟਨਾਕ੍ਰਮ ਵਾਪਰਿਆ, ਕੁਝ ਵੀਡੀਓਜ਼ ਜਿਹੜੀਆਂ ਇਸਦੀਆਂ ਸਾਹਮਣੇ ਆਈਆਂ, ਲੋਕ ਆਪਸ ਦੇ ਵਿੱਚ ਬਹਿਸ ਬਸਈਆ ਕਰ ਰਹੇ ਸੀ, ਕੁੱਟਮਾਰ ਕਹਿ ਲਓ, ਵੀ ਹੋ ਸਕਦਾ ਵੀ ਦੋ ਧੜੇ ਆਪਸ ਦੇ ਵਿੱਚ ਸਿੰਘ ਫਸਾ ਰਹੇ ਹੋਣ, ਅੰਦਰ ਲੜਾਈ ਹੋ ਸਕਦੀ ਹੋਈ ਹੋਵੇ ਪੱਬ ਦੇ ਵਿੱਚ, ਕਲੱਬ 'ਚ, ਤੇ ਉਹ ਬਾਹਰ ਤੱਕ ਪਹੁੰਚੀ, ਗੋਲੀਆਂ ਜਿਹੜੀਆਂ ਉਹ ਚੱਲ ਗਈਆਂ। ਤੇ ਇਹ ਤੜਕੇ ਤੜਕੇ ਐਤਵਾਰ ਸਵੇਰ ਨੂੰ ਕਹਿ ਲਓ ਵੀ ਸ਼ਨਿਚਰਵਾਰ ਦੀ ਦੇਰ ਰਾਤ ਨੂੰ, ਜਿਹੜਾ ਐਤਵਾਰ ਦੇ ਵਿੱਚ ਜਾ ਕੇ ਮਿਲ ਗਿਆ ਸੀ, ਉਦੋਂ ਇਹ ਘਟਨਾ ਵਾਪਰੀ ਹੈ। ਕੇ ਸਟਰੀਟ ਮਾਲ ਦੇ ਨਜ਼ਦੀਕ ਇਹ ਗੋਲੀਆਂ ਚੱਲੀਆਂ, ਲੋਕ ਭੱਜਦੇ ਦੌੜਦੇ ਉੱਥੋਂ ਜਿਹੜੇ ਉਹ ਨਜ਼ਰ ਆਏ। ਹੁਣ ਪੁਲਿਸ ਕਹਿੰਦੇ ਆ ਵੀ ਅਜੇ ਵੀ ਉਹ ਮਲਟੀਪਲ ਸ਼ੂਟਰਸ, ਉਹਨਾਂ ਨੂੰ ਇਹ ਲੱਗ ਰਿਹਾ ਵੀ ਜ਼ਿਆਦਾ ਜਾਣੇ ਸੀਗੇ, ਇੱਕ ਤੋਂ ਵੱਧ ਹਥਿਆਰਧਾਰੀ ਲੋਕਾਂ ਨੇ ਗੋਲੀਆਂ ਜਿਹੜੀਆਂ ਉੱਥੇ ਚਲਾਈਆਂ ਆ, ਜਿਸ ਤੋਂ ਬਾਅਦ ਦੇ ਵਿੱਚ ਇਹ ਘਟਨਾਕ੍ਰਮ ਵਾਪਰਿਆ, ਮਾਸ ਸ਼ੂਟਿੰਗ ਜਿਹੜੀ ਇਹ ਹੋਈ ਤੇ 6 ਜਾਣਿਆਂ ਦੀ ਜਾਨ ਜਿਹੜੀ ਆ ਇਸ ਗੋਲੀकांड ਦੇ ਵਿੱਚ ਚਲੀ ਗਈ। ਸੈਕਰਾਮੈਂਟੋ ਦੇ ਵਿੱਚ, ਜਿੱਦਾਂ ਤੁਸੀਂ ਆਲਰੇਡੀ ਜ਼ਿਕਰ ਕੀਤਾ ਆ, ਵੀ ਇਹਨਾਂ 3 ਮਹੀਨਿਆਂ ਦੇ ਵਿੱਚ ਦੂਜੀ ਜਿਹੜੀ ਇਹ ਵੱਡੀ ਸ਼ੂਟਿੰਗ ਦੀ ਘਟਨਾ ਵਾਪਰੀ ਆ। ਇੱਕ ਚਰਚ ਸ਼ੂਟਿੰਗ ਵਾਪਰੀ ਸੀ, ਜਿਸ ਦੇ ਵਿੱਚ ਚਰਚ ਸ਼ੂਟਰ ਨੇ ਆਪਣੀਆਂ ਹੀ ਕੁੜੀਆਂ ਨੂੰ ਮਾਰਿਆ ਸੀਗਾ। ਕਹਿੰਦੇ ਵੀ ਉਹ ਕੰਟਰੀ ਦੇ ਵਿੱਚ ਵੀ ਇਲੀਗਲੀ ਐਂਟਰ ਹੋਇਆ ਸੀਗਾ ਉਸ ਟਾਈਮ ਦੇ ਉੱਤੇ। ਇਹ ਜਿਹੜੀ ਹਰਜੋਤ ਸਿੰਘ ਜੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਕੈਲੀਫੋਰਨੀਆ ਇੱਕ ਅਜਿਹਾ ਸੂਬਾ ਆ ਜਿੱਥੇ ਗੋਲੀ ਨੂੰ ਲੈ ਕੇ, ਗਨ ਕੰਟਰੋਲ ਨੂੰ ਲੈ ਕੇ ਸਭ ਤੋਂ ਸਖਤ ਕਾਨੂੰਨ ਨੇ। ਪੂਰੇ ਮੁਲਕ ਦੇ ਲਿਹਾਜ਼ ਦੇ ਨਾਲ ਜਿਹੜਾ ਉਹ ਦੇਖਿਆ ਜਾਵੇ ਤਾਂ ਸਭ ਤੋਂ ਸਖਤ ਕਾਨੂੰਨ ਨੇ, ਪਰ ਫਿਰ ਵੀ ਇਸ ਦੇ ਬਾਵਜੂਦ ਇਦਾਂ ਦੀਆਂ ਸੈਂਸਲੈਸ ਘਟਨਾਵਾਂ ਜਿਹੜੀਆਂ ਆ ਉਹ ਵਾਪਰੀਆਂ ਆ। ਪੁਲਿਸ ਨੇ ਕਿਹਾ ਵੀ ਉਹਨਾਂ ਨੂੰ ਇੱਕ ਹੈਂਡਗਨ ਉੱਥੋਂ ਬਰਾਮਦ ਹੋਈ ਆ, ਜਿਹੜੀ ਬਾਅਦ ਦੇ ਵਿੱਚ ਪਤਾ ਲੱਗਾ ਆ ਵੀ ਉਹ ਚੋਰੀ ਦੀ ਸੀਗੀ ਤੇ ਬਾਅਦ ਚ ਰਿਕਵਰ ਜਿਹੜੀ ਉਹ ਕਰ ਲਈ ਗਈ ਸੀਗੀ। ਸੋ ਰੈਪਿਡ ਗਨ ਫਾਇਰ ਵੀਡੀਓਜ਼ ਦੇ ਵਿੱਚ ਇਹ ਸੁਣੀ ਗਈ ਆ। ਉਹ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਵੀ ਸੈਮੀ ਆਟੋਮੈਟਿਕ ਕੋਈ ਵੈਪਨ ਆ, ਉਸ ਦੀ ਵਰਤੋਂ ਇਸ ਗੋਲੀकांड ਦੇ ਵਿੱਚ ਕੀਤੀ ਗਈ ਹੈਗੀ ਆ। ਪੁਲਿਸ ਨੇ ਕਿਹਾ ਵੀ ਇਸ ਦੀ ਜਾਂਚ ਹਾਲ ਦੀ ਘੜੀ ਚੱਲ ਰਹੀ ਆ, ਉਸ ਦੇ ਉੱਤੇ ਕੋਈ ਬਹੁਤੀ ਹੋਰ ਟਿੱਪਣੀ ਆ ਉਹ ਨਹੀਂ ਕਰ ਰਹੇ। ਸੈਕਰਾਮੈਂਟੋ ਦੇ ਮੇਅਰ ਡੈਰਲ ਸਟਾਈਨਬਰਗ, ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਵੀ ਸਾਡੇ ਦਿਲ ਜਿਹੜੇ ਇਸ ਦੇ ਵਿੱਚ ਟੁੱਟੇ ਆ, ਇਹ ਸੈਂਸਲੈਸ ਆ, ਵੀ ਇਸ ਦੀ ਬੇਸਮਝੀ ਦੇ ਨਾਲ ਅਨਸੈਪਟੇਬਲ ਟ੍ਰੈਜੇਡੀ ਆ। ਉਹਨਾਂ ਨੇ ਕਿਹਾ ਵੀ ਥਾਟਸ ਐਂਡ ਪ੍ਰੇਅਰਸ ਆਰ ਨਾਟ ਨੀਅਰਲੀ ਇਨਫ, ਕਿਉਂਕਿ ਆਪਾਂ ਦੇਖਦੇ ਹਾਂ ਵੀ ਜਦੋਂ ਵੀ ਕੋਈ ਇਦਾਂ ਦੀ ਘਟਨਾ ਵਾਪਰਦੀ ਆ ਤਾਂ ਸਾਰੇ ਹੀ ਜਾਣੇ ਥਾਟਸ ਐਂਡ ਪ੍ਰੇਅਰਸ ਦਿੰਦੇ ਆ, ਪਰ ਇਵੈਂਚੁਅਲੀ ਉਹਨਾਂ ਦੇ ਨਾਲ ਕਹਿੰਦੇ ਆ ਵੀ ਕੁਛ ਵੀ ਨਹੀਂ ਹੁੰਦਾ। ਸਾਰੇ ਪੋਲੀਟੀਸ਼ੀਅਨ ਇਦਾਂ ਹੀ ਆਖਦੇ ਆ। ਸੋ ਕਹਿੰਦੇ ਵੀ ਸਾਨੂੰ ਐਜ਼ ਏ ਸਿਟੀ, ਸਟੇਟ ਤੇ ਨੇਸ਼ਨ ਇਸ ਦੇ ਉੱਤੇ ਹੋਰ ਸਖਤ ਕੰਮ ਕਰਨਾ ਪੈਣਾ ਆ। ਜਿਹੜੀ ਸੈਂਸਲੈਸ ਐਪੀਡੈਮਿਕ ਆਫ ਗਨ ਵਾਇਲੈਂਸ ਆ, ਉਸ ਨੂੰ ਆਪਾਂ ਨੂੰ ਐਡਰੈਸ ਕਰਨ ਦੀ ਜ਼ਰੂਰਤ ਆ।
ਕਿਸੇ ਵੀ ਗੋਲੀकांड ਤੋਂ ਬਾਅਦ ਚ ਹਰਜੋਤ ਸਿੰਘ ਜੀ ਆਪਾਂ ਇਹੀ ਦੇਖਦੇ ਹਾਂ ਵੀ ਦੋ ਧੜੇ ਆਮੋ ਸਾਹਮਣੇ ਜਿਹੜੇ ਆ ਉਹ ਹੋ ਜਾਂਦੇ। ਇੱਕ ਧੜਾ ਕਹਿੰਦਾ ਆ ਵੀ ਸਖਤ ਤੋਂ ਸਖਤ ਕਾਨੂੰਨ ਜਿਹੜੇ ਉਹ ਹੋਣੇ ਚਾਹੀਦੇ ਆ, ਦੂਜਾ ਕਹਿੰਦੇ ਆ ਵੀ ਸਖਤ ਕਾਨੂੰਨ ਹੋਣ ਦੇ ਬਾਵਜੂਦ ਵੀ ਇਹ ਜਿਹੜੇ ਗੋਲੀकांड ਆ ਉਹ ਵਾਪਰਦੇ ਰਹਿੰਦੇ ਆ। ਸੋ ਉਹਨਾਂ ਰੂਲਸ ਦਾ ਜਿਹੜਾ ਉਹ ਫਿਰ ਕੀ ਫਾਇਦਾ ਹੈਗਾ। ਪਰ ਇਹ ਹੁਣ ਮੌਕੇ ਦੀ ਮੰਗ ਇਹ ਆ ਹਰਜੋਤ ਸਿੰਘ ਜੀ ਵੀ ਸ਼ੂਟਰ ਆ ਉਸ ਨੂੰ ਜਲਦ ਤੋਂ ਜਲਦ ਜਿਹੜੇ ਫੜਿਆ ਜਾਵੇ ਤੇ ਉਸ ਨੂੰ ਬਣਦੀ ਸਜ਼ਾ ਫਿਰ ਆ ਉਹ ਦਵਾਈ ਜਾ ਸਕੇ। ਜੀ ਟੋਟਲ 6 ਮਰਨ ਵਾਲਿਆਂ ਵਿੱਚੋਂ 3 ਜਾਣੇ ਬੰਦੇ ਸੀ, 3 ਜਾਣੇ ਬੀਬੀਆਂ ਸੀ, 12 ਜਾਣੇ ਫੱਟੜ ਹੋਏ ਹੈਗੇ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਸੈਕਰਾਮੈਂਟੋ ਦੇ ਮੇਅਰ ਸਟੀਨਬਰਗ ਨੇ ਬਹੁਤ ਦੁੱਖ ਪ੍ਰਗਟ ਕੀਤਾ ਹੈ। ਗਵਰਨਰ ਗੈਬਨ ਨਿਊਸਮ ਅੱਜ ਕੱਲ ਸਾਊਥ ਅਮਰੀਕਾ ਦੇ ਵਿੱਚ ਤੇ ਸੈਂਟਰਲ ਅਮਰੀਕਾ 'ਚ ਗਏ ਹੋਏ ਆ। ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇੱਕ ਵਾਰੀ ਫਿਰ ਆਪਣੇ ਪਰਿਵਾਰ ਆ ਉਹ ਲੂਜ਼ ਕੀਤੇ ਹੈਗੇ ਆ। ਜਿਹੜੀ ਗਨ ਵਾਇਲੈਂਸ ਆ ਇਸ ਬਹੁਤ ਹੀ ਖਤਰਨਾਕ ਹੋ ਰਹੀ ਆ, ਇਸ ਦੇ ਉੱਤੇ ਸਾਨੂੰ ਕੰਟਰੋਲ ਕਰਨਾ ਪੈਣਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਸਟੇਟਮੈਂਟ ਇਸ਼ੂ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਜਿਹੜੇ ਫਸਟ ਰਿਸਪੌਂਡਰ ਸੀਗੇ, ਜਿਹੜੇ ਫਾਇਰ ਵਾਲੇ ਜਾਂ ਪੁਲਿਸ ਵਾਲੇ, ਉਹਨਾਂ ਦਾ ਉਹਨੀ ਧੰਨਵਾਦ ਵੀ ਕੀਤਾ ਆ। ਤੇ ਉਹਨਾਂ ਨੇ ਕਿਹਾ ਵੀ ਸਾਨੂੰ ਦੁੱਖ ਮਨਾਉਣ ਤੋਂ ਬਿਨਾਂ ਜ਼ਿਆਦਾ ਕੁਝ ਕਰਨਾ ਪੈਣਾ ਆ, ਇਹ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਆ। ਤੇ ਕਾਂਗਰਸ ਨੂੰ ਵਾਰ-ਵਾਰ ਅਸੀਂ ਕਹਿ ਰਹੇ ਆ ਵੀ ਗੋਸਟ ਗਨਸ ਉਹਨਾਂ ਨੂੰ ਬੈਨ ਕੀਤਾ ਜਾਵੇ। ਬੈਕਗਰਾਉਂਡ ਸਾਰੀਆਂ ਗਨਸ ਜਿਹੜੇ ਸੇਲਸ ਹੁੰਦੀਆਂ ਉਹ ਚੈੱਕ ਕੀਤੀਆਂ ਜਾਣ। ਅਸਾਲਟ ਵੈਪਨ ਤੇ ਹਾਈ ਕਪੈਸਿਟੀ ਮੈਗਜ਼ੀਨ ਦੇ ਉੱਤੇ ਬੈਨ ਕੀਤਾ ਜਾਵੇ। ਗਨ ਮੈਨੂਫੈਕਚਰਰਸ ਦੀ ਇਮਿਊਨਿਟੀ ਫਰੋਮ ਲਾਇਬਿਲਿਟੀ ਉਹਨੂੰ ਰਿਪੀਲ ਕੀਤਾ ਜਾਵੇ। ਹੁਣ ਦੇਖੋ ਵੀ ਜਦੋਂ ਗਨ ਦੇ ਨਾਲ ਕੋਈ ਲੋਕ ਮਰਦੇ ਆ ਤੇ ਤੁਸੀਂ ਜਿਹੜੇ ਬਣਾਉਣ ਵਾਲੇ ਆ ਮੈਨੂਫੈਕਚਰ ਉਹਨਾਂ ਨੂੰ ਸੂ ਨਹੀਂ ਕਰ ਸਕਦੇ। ਹਾਲਾਂਕਿ ਈਵਨ ਤੁਸੀਂ ਦੇਖੋ ਦਵਾਈਆਂ ਜਾਂ ਹੋਰ ਕਈ ਚੀਜ਼ਾਂ ਹੁੰਦੀਆਂ, ਈਵਨ ਨਿਆਣੇ ਖਿਡੌਣਿਆਂ ਵਾਲੀਆਂ ਚੀਜ਼ਾਂ ਚਾਈਨਾ ਤੋਂ ਆਉਂਦੀਆਂ ਆ, ਉਹ ਦੇਖਦੇ ਉਹਨਾਂ ਨਾਲ ਕਈ ਵਾਰ ਨਿਆਣੇ ਦੀ ਡੈਥ ਹੋ ਜਾਂਦੀ, ਫਿਰ ਤੁਸੀਂ ਮੈਨੂਫੈਕਚਰਰ ਨੂੰ ਸੂ ਕਰ ਸਕਦੇ ਆ, ਪਰ ਗਨ ਕੰਪਨੀਆਂ ਨੂੰ ਸੂ ਨਹੀਂ ਕਰ ਸਕਦੇ। ਇਸ ਤੋਂ ਬਿਨਾਂ ਪੌਪ ਸਿੰਗਰਸ ਦੋ ਸੀਗੀਆਂ ਭੈਣਾਂ, ਐਲੀਸਨ ਮਿਸ਼ਾਲਕਾ ਤੇ ਏਜੇ ਮਿਸ਼ਾਲਕਾ, ਦੋਨਾਂ ਨੇ ਉੱਥੇ ਪਰਫਾਰਮ ਕੀਤਾ ਸੀ ਤੇ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ 'ਚ ਲਿਖਿਆ ਵੀ ਸਾਡੀ ਬੱਸ ਵੀ ਕ੍ਰਾਸ ਫਾਇਰ ਦੇ ਵਿੱਚ ਆਈ ਸੀ, ਪਰ ਲੱਕਲੀ ਉਹਨਾਂ ਦਾ ਕੋਈ ਵੀ ਜਿਹੜਾ ਮੈਂਬਰ ਸੀ ਉਹਨਾਂ ਦੇ ਜਿਹੜੇ ਬੈਂਡ ਦਾ ਉਹ ਕਿਸੇ ਦੇ ਸੱਟ ਨਹੀਂ ਲੱਗੀ। ਤੇ ਉਹ ਕਹਿੰਦੇ ਅਸੀਂ ਥੋੜਾ ਸਮਾਂ ਪਹਿਲਾਂ ਉੱਥੇ ਪਰਫਾਰਮ ਕੀਤਾ ਸੀ। ਜੀ ਸੋ ਮਾੜੀ ਘਟਨਾ ਜਿਹੜੀ ਇਹ ਵਾਪਰੀ ਆ, ਪਤਾ ਨਹੀਂ ਕਦੋਂ ਲੋਕਾਂ ਨੂੰ ਸਮਝ ਆਊਗੀ ਵੀ ਭਾਈ ਅਜਿਹੀ ਵਾਇਲੈਂਸ ਕਿਸੇ ਵੀ ਮਸਲੇ ਦਾ ਜਿਹੜਾ ਉਹ ਹੱਲ ਨਹੀਂ ਬਣਦੀ। ਕੀ ਕਾਰਨ ਰਹੇ, ਕਿਵੇਂ ਹੋਏ, ਇਹ ਹੁਣ ਇਸ ਟਾਈਮ ਜਾਂਚ ਦਾ ਵਿਸ਼ਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਹ ਵੀ ਇੱਕ ਬਹੁਤ ਮਾੜੀ ਮੰਦਭਾਗੀ ਜਿਹੜੀ ਘਟਨਾ ਹੈ ਵਾਪਰੀ ਆ। ਸਿੱਖਾਂ ਨੂੰ ਇੱਥੇ ਆਪਣੀ ਵੱਖਰੀ ਪਛਾਣ ਦੇ ਕਰਕੇ ਬਹੁਤ ਵਾਰੀ ਹੇਟ ਕ੍ਰਾਈਮ, ਬਾਇਸ ਆ, ਡਿਸਕ੍ਰਿਮੀਨੇਸ਼ਨ ਆ, ਉਸ ਦਾ ਸਾਹਮਣਾ ਕਰਨਾ ਪਿਆ ਆ। ਕੁਈਨਜ਼ ਰਿਚਮੰਡ ਹਿੱਲ ਨਿਊਯਾਰਕ, ਜਿਹੜਾ ਕਿ ਭਾਰੀ ਸਿੱਖ ਵਸੋਂ ਦੇ ਨਾਲ ਉੱਥੇ ਲੋਕ ਰਹਿੰਦੇ ਨੇ, ਉੱਥੇ ਇੱਕ 70 ਸਾਲਾ ਜਿਹੜੇ ਆ ਉਹ ਬਜ਼ੁਰਗ ਸੀਗੇ। ਉਹ ਆਪਣੀ ਰੈਗੂਲਰ ਵਾਕ ਦੇ ਉੱਤੇ ਜਾ ਰਹੇ ਸੀ, ਗੁਰਦੁਆਰਾ ਸਾਹਿਬ ਨੂੰ ਹੀ ਜਿਹੜੇ ਉੱਧਰ ਜਾ ਰਹੇ ਸੀ, ਜਦ ਕਹਿੰਦੇ ਵੀ ਉਹਨਾਂ ਉੱਤੇ ਅਸੌਲਟ ਹਮਲਾ ਕਰ ਦਿੱਤਾ ਗਿਆ। ਉਹਨਾਂ ਨੂੰ ਕੁੱਟਿਆ ਮਾਰਿਆ ਗਿਆ, ਨੱਕ ਚੋਂ ਖੂਨ, ਸਿਰ ਚੋਂ ਖੂਨ ਜਿਹੜਾ ਆ ਉਹ ਨਿਕਲਿਆ ਤੇ ਕਾਫੀ ਜਿਹੜਾ ਆ ਉਹਨਾਂ ਨੂੰ ਸੋਜਾਂ ਜਿਹੜੀਆਂ ਉਹ ਪਈਆਂ। ਸੋ ਅਰਲੀ ਮਾਰਨਿੰਗ ਵਾਕ ਕੁਈਨਜ਼ ਦੇ ਵਿੱਚ ਇਹ ਘਟਨਾ ਵਾਪਰੀ। ਸਿੰਘ ਨਿਰਮਲ ਸਿੰਘ, ਜੋ ਕਿ 2 ਹਫ਼ਤੇ ਪਹਿਲਾਂ ਹੀ ਅਜੇ ਵਿਜ਼ਿਟਰ ਵੀਜ਼ੇ ਦੇ ਉੱਤੇ ਇੱਥੇ ਕੁਈਨਜ਼ ਨਿਊਯਾਰਕ ਦੇ ਵਿੱਚ ਰਹਿਣ ਲਈ ਆਏ ਸੀਗੇ, ਤੇ ਉਹਨਾਂ ਦੇ ਉੱਤੇ ਇਹ ਅਨਪ੍ਰੋਵੋਕਡ ਅਟੈਕ ਹੋਇਆ ਆ। ਉਹਨਾਂ ਨੇ ਕਿਹਾ ਜਦ ਮੈਂ ਸੈਰ ਕਰ ਰਿਹਾ ਸੀ ਤਾਂ ਮੇਰੇ ਪਤਾ ਨਹੀਂ ਪਿੱਛੋਂ ਦੀ ਕੋਈ ਆਇਆ, ਉਸਨੇ ਇੱਕ ਸੁੰਨਮੁਖੀ ਕੀਤੀ ਤਾਂ ਉੱਥੋਂ ਦੌੜ ਗਿਆ। ਬਾਅਦ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਉਹਨਾਂ ਨੂੰ ਇਹ ਡਰ ਸੀ ਵੀ ਪਤਾ ਨਹੀਂ ਸ਼ਾਇਦ ਮੈਨੂੰ ਹੀ ਜਿਹੜਾ ਮੁਲਕ ਤੋਂ ਬਾਹਰ ਜਿਹੜਾ ਉਹ ਨਾ ਤੋੜ ਦੇਣ, ਜਦ ਕਿ ਉਹ ਲੀਗਲੀ ਇੱਥੇ ਆਏ ਸੀਗੇ, ਵਿਜ਼ਟਰ ਵੀਜ਼ੇ ਦੇ ਉੱਤੇ ਰਹਿ ਰਹੇ ਸੀ, ਅਜੇ ਸਿਰਫ 2 ਹਫ਼ਤੇ ਹੀ ਹੋਏ ਸੀ। ਸੋ ਜਿਹੜੇ ਨਿਰਮਲ ਸਿੰਘ ਹੁਣਾਂ ਦੇ ਨਾਲ ਇਹ ਘਟਨਾ, ਜਿਹੜੀ ਦੁਰਘਟਨਾ ਜਿਹੜੀ ਇਹ ਵਾਪਰੀ ਆ, ਬਹੁਤ ਹੀ ਮਾੜੀ ਆ। ਲੋਕ ਇਸ ਟਾਈਮ ਕਹਿ ਰਹੇ ਆ ਵੀ ਇਹ ਜਿਹੜਾ ਬਾਇਸਡ ਕ੍ਰਾਈਮ ਹੋਇਆ ਆ ਉਸ ਦੀ ਇਨਵੈਸਟੀਗੇਸ਼ਨ ਤੇਜ਼ੀ ਦੇ ਨਾਲ ਕਰਨੀ ਚਾਹੀਦੀ ਆ। ਹਾਲ ਦੀ ਘੜੀ ਕੋਈ ਵੀ ਗ੍ਰਿਫਤਾਰੀ ਇਸ ਹਮਲੇ ਦੇ ਵਿੱਚ, ਨਿਰਮਲ ਸਿੰਘ ਹੁਣਾਂ ਦੇ ਉੱਤੇ ਕੀਤੇ ਗਏ ਹਮਲੇ ਦੇ ਵਿੱਚ ਅਜੇ ਤੱਕ
ਨਹੀਂ ਜੀ। ਹੋਈ ਸੋ ਹੈਗੀ। ਬਿਲਕੁਲ ਸਿੱਖ ਜਿਹੜੇ ਆ ਉਹ ਮੰਗ ਕਰ ਰਹੇ ਆ ਵੀ ਇਸ ਨੂੰ ਹੇਟ ਕ੍ਰਾਈਮ ਦੇ ਅੰਡਰ ਚਾਰਜ ਹੋਣੇ ਚਾਹੀਦੇ ਆ। ਜਿਹੜੇ ਬੰਦਿਆਂ ਨੇ ਕੀਤਾ ਉਹਨਾਂ ਨੂੰ ਅਰੈਸਟ ਕੀਤਾ ਜਾਣਾ। ਤੇ ਸਭ ਤੋਂ ਮਾੜੀ ਗੱਲ ਇਹ ਆ ਵੀ ਦੇਖੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਇਹ ਘਟਨਾ ਵਾਪਰੀ ਆ ਤੇ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਇਹ ਬਜ਼ੁਰਗਾਂ ਨੂੰ ਕੁੱਟਿਆ ਗਿਆ, ਉਹ ਆਪਣੇ ਪੰਜਾਬੀਆਂ ਦੇ ਬਿਜ਼ਨੈਸਸ ਆ। ਆਮ ਸਿੱਖ ਤੁਸੀਂ ਉੱਥੇ ਤੁਰੇ ਜਾਂਦੇ ਦੇਖ ਸਕਦੇ ਹੋ। ਤੇ ਨਿਊਯਾਰਕ ਸਿਟੀ ਇੱਕ ਏਦਾਂ ਦਾ ਸ਼ਹਿਰ ਆ ਜਿੱਥੇ 150 ਦੇ ਕਰੀਬ ਪੰਜਾਬੀ ਪੁਲਿਸ ਵਾਲੇ ਆ। ਦਸਤਾਰਧਾਰੀ ਵੀ ਬਹੁਤ ਆ, ਪਰ ਹਜੇ ਵੀ ਲੋਕ ਬਹੁਤ ਜਿਹੜੇ ਆ ਏਦਾਂ ਦੇ ਪੁੱਠੇ ਕੰਮ ਕਰਨੋਂ ਨਹੀਂ ਹਟਦੇ। ਸੋ ਇੱਕ ਵਾਰੀ ਫੇਰ ਜਿੰਨੇ ਵੀ ਆਪਣੇ ਬਜ਼ੁਰਗ ਆ, ਖਾਸ ਕਰਕੇ ਜਦੋਂ ਤੁਸੀਂ ਵਾਕ ਕਰਨ ਜਾਂਦੇ ਆ, ਕਿਤੇ ਵੀ ਜਾਂਦੇ, ਬੜੇ ਧਿਆਨ ਦੇ ਨਾਲ ਆਲਾ ਦੁਆਲਾ ਦੇਖ ਕੇ ਜਾਓ। ਕਈ ਵਾਰ ਕੀ ਹੁੰਦਾ ਵੀ ਤੁਸੀਂ ਕੁਛ ਨਾ ਕੁਛ ਸੁਣਦੇ ਆ, ਕੰਨ ਦੇ ਵਿੱਚ ਰੇਡੀਓ ਲਾਇਆ ਆ ਜਾਂ ਫੋਨ ਲਾਇਆ ਆ, ਧਿਆਨ ਨਹੀਂ ਹੁੰਦਾ। ਧਿਆਨ ਰੱਖਣਾ ਚਾਹੀਦਾ ਕਿਉਂਕਿ ਇੱਥੇ ਪਾਗਲਾਂ ਦੀ ਗਿਣਤੀ ਬਹੁਤ ਹੈਗੀ ਆ USA ਦੇ ਵਿੱਚ। ਜੀ ਬਿਲਕੁਲ। ਸੋ ਉੱਥੋਂ ਦੇ ਜਿਹੜੇ ਲੋਕ ਆ ਇਹ ਕਹਿ ਰਹੇ ਆ ਵੀ ਭਾਈ ਹੁਣ ਜਦੋਂ ਬਜ਼ੁਰਗ ਜਾਂਦੇ ਇੱਕ ਤਾਂ ਇਕੱਲੇ ਨਾ ਜਾਣ, ਤੇ ਨਾਲ ਦੇ ਨਾਲ ਕੋਸ਼ਿਸ਼ ਇਹ ਕਰੋ ਵੀ ਕੋਈ ਨਾ ਕੋਈ ਯੰਗਸਟਰ ਉਹਨਾਂ ਦੇ ਨਾਲ ਜਿਹੜਾ ਉਹ ਜਾਵੇ। ਇਹ ਹਰ ਵਾਰੀ ਮੁਮਕਿਨ ਵੀ ਨਹੀਂ ਆ। ਬਜ਼ੁਰਗ ਜਿਹੜੇ ਕਈ ਵਾਰੀ ਉਹ ਆਪਣੇ ਤੌਰ ਦੇ ਉੱਤੇ ਵੀ ਜਾਣਾ ਚਾਹੁੰਦੇ ਆ। ਸੋ ਆਪਾਂ ਇਹ ਪਹਿਲੋਂ ਵੀ ਗੱਲ ਕਰਦੇ ਰਹੇ ਹਾਂ ਵੀ ਟੋਲੀਆਂ ਜਿਹੜੀਆਂ ਉਹ ਬਣਾ ਕੇ ਜਿਹੜਾ ਜਾਇਆ ਜਾਵੇ। ਇੱਕ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਸਭ ਤੋਂ ਮੰਦਭਾਗੀ ਗੱਲ ਇਹ ਆ ਵੀ ਦੇਖੋ ਬੰਦਾ ਇੱਥੇ ਚਾਹੇ ਤੁਸੀਂ ਲੀਗਲ ਆ, ਇਲੀਗਲ ਆ, ਡਜ਼ਨਟ ਮੈਟਰ। ਇਹ ਤਾਂ ਚਲੋ ਸੀਗੇ ਵੀ ਜੀ। ਵਿਜ਼ਟਰ ਵੀਜ਼ੇ ਦੇ ਉੱਤੇ ਲੀਗਲ ਆ। ਜੇ ਤੁਹਾਡੇ ਉੱਤੇ ਹਮਲਾ ਹੋਇਆ, ਤੁਸੀਂ ਪੀੜਤ ਆ, ਤੁਸੀਂ ਵਿਕਟਮ ਆ, ਤੁਹਾਨੂੰ ਸ਼ਿਕਾਇਤ ਦਰਜ ਜਿਹੜੀ ਉਹ ਕਰਾਉਣੀ ਚਾਹੀਦੀ ਆ। ਆਈ ਥਿੰਕ ਲੋਕਾਂ ਦੇ ਮਨਾਂ ਦੇ ਵਿੱਚ ਦੇਖੋ ਕਿੰਨਾ ਜ਼ਿਆਦਾ ਡਰ ਖਾਸ ਕਰਕੇ ਇਮੀਗ੍ਰੈਂਟਸ ਦੇ ਮਨਾਂ ਦੇ ਵਿੱਚ ਇਹ ਬੈਠਾ ਆ ਵੀ ਖੌਰੇ ਜੇ ਪੁਲਿਸ ਨੂੰ ਅਸੀਂ ਸ਼ਿਕਾਇਤ ਕੀਤੀ ਤੇ ਸਾਡੇ ਤੇ ਗਾਜ ਜਿਹੜੀ ਆ ਉਹ ਨਾ ਡਿੱਗ ਜਾਵੇ। ਏਦਾਂ ਦੀ ਜਿਹੜੀ ਉਹ ਕੋਈ ਗੱਲ ਨਹੀਂ ਆ। ਸੁਣਵਾਈ ਤੁਹਾਡੀ ਇੱਥੇ ਹੋਊਗੀ। ਇੰਨੀ ਨੇਰਗਰਦੀ ਨਹੀਂ ਮਚੀ ਹੋਈ ਵੀ ਤੁਹਾਨੂੰ ਜਿਹੜਾ ਉਹ ਏਦਾਂ ਹੋਵੇ। ਇੱਥੇ ਤਾਂ ਇਲੀਗਲ ਬੰਦੇ ਦੇ ਉੱਤੇ ਵੀ ਜੇ ਕੋਈ ਏਦਾਂ ਦਾ ਹਮਲਾ ਕਰਦਾ ਤੇ ਉਸ ਦੇ ਲਈ ਜਸਟਿਸ ਦੀ ਮੰਗ ਉੱਠਦੀ ਆ। ਉਸਨੂੰ ਜਸਟਿਸ ਦਿਵਾਉਣ ਦੇ ਲਈ ਲੋਕ ਅੱਗੇ ਆਉਂਦੇ ਆ। ਸੋ ਏਦਾਂ ਜਿਹੜੇ ਆਪਣੇ ਬਜ਼ੁਰਗ ਨੇ ਜਾਂ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਚੀਜ਼ ਜ਼ਰੂਰ ਦੱਸਣੀ ਚਾਹੀਦੀ ਹੈਗੀ ਆ ਵੀ ਆਪਣੇ ਮਨ ਦੇ ਵਿੱਚ ਅਜਿਹੀ ਸੋਚ ਜਿਹੜੀ ਉਹ ਨਾ ਰੱਖੋ ਵੀ ਜੇ ਤੁਹਾਡੇ ਤੇ ਹਮਲਾ ਕੀਤਾ ਤੇ ਤੁਸੀਂ ਸ਼ਿਕਾਇਤ ਕਰੋਗੇ ਤਾਂ ਤੁਹਾਨੂੰ ਹੀ ਜਿਹੜੀ ਮੁਸ਼ਕਲ ਆਊਗੀ। ਏਦਾਂ ਦੀ ਕੋਈ ਗੱਲ ਨਹੀਂ ਆ। ਸੋ ਉੱਥੋਂ ਦੇ ਜਿਹੜੇ ਲੋਕਲ ਹੈਗੇ ਨੇ ਲੀਡਰਸ ਨੇ ਉਹ ਕਹਿ ਰਹੇ ਆ ਵੀ ਪੁਲਿਸ ਦੀ ਗਸ਼ਤ ਆ ਉਸ ਨੂੰ ਵਧਾਇਆ ਜਾਵੇ ਤਾਂ ਜੋ ਜੇ ਪੁਲਿਸ ਦੀ ਕਾਰ ਦਿਸਦੀ ਆ ਤੇ ਇਦਾਂ ਦੇ ਜਿਹੜੇ ਸ਼ਦਾਈ ਲੋਕ ਨੇ, ਸ਼ਰਾਰਤੀ ਲੋਕ ਨੇ, ਜਿਹੜੇ ਇਦਾਂ ਦੇ ਮਨ 'ਚ ਭਾਵਨਾ ਲੈ ਕੇ ਤੁਰੇ ਫਿਰਦੇ ਨੇ, ਉਹਨਾਂ ਨੂੰ ਥੋੜਾ ਬਹੁਤਾ ਡਰ ਜਿਹੜਾ ਉਹ ਵਧੇਗਾ। ਸੋ ਇਹ ਜਿਹੜੇ ਆ ਨਿਰਮਲ ਸਿੰਘ ਹੁਣਾਂ ਦੇ ਨਾਲ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਇਸ ਟਾਈਮ ਉਹਨਾਂ ਨੂੰ ਪੂਰੇ ਸਪੋਰਟ ਦੀ ਜ਼ਰੂਰਤ ਆ। ਜਿਸ ਮੁੰਡੇ ਨੇ ਇਹ ਵੀਡੀਓ ਫੋਟੋ ਜਿਹੜੀ ਬਾਅਦ ਦੇ ਵਿੱਚ ਜਿਹੜੀ ਉਹ ਪਾਈ, ਉਸਨੇ ਕਿਹਾ ਵੀ ਉਹ ਖੂਨ ਦੇ ਨਾਲ ਇੱਕ ਟਾਈਮ ਦੇ ਉੱਤੇ ਲੱਥਪੱਥ ਸੀਗੇ। ਉਸਦੇ ਦੋ ਸਾਥੀ ਜਿਹੜੇ ਨਜ਼ਦੀਕ ਆ ਕੇ ਉਸ ਦਾ ਮਲਮ ਪੱਟੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਖੂਨ ਵਗੈਰਾ ਪੂੰਝ ਰਹੇ ਸੀ ਤੇ ਉਦੋਂ ਉਹਨਾਂ ਨੂੰ ਇਹ ਪਤਾ ਲੱਗਾ ਵੀ ਇਸ ਦੇ ਉੱਤੇ ਹਮਲਾ ਹੋ ਗਿਆ। ਕਹਿੰਦੇ ਵੀ ਉਹ ਤਾਂ ਆਪਣੇ ਮਜ਼ੇ ਦੇ ਨਾਲ, ਆਰਾਮ ਦੇ ਨਾਲ ਜਿਹੜੀ ਮਾਰਨਿੰਗ ਵਾਕ ਦੇ ਲਈ ਜਾ ਰਹੇ ਸੀ ਗੁਰਦੁਆਰਾ ਸਾਹਿਬ ਨੂੰ, ਜਿਹੜਾ ਉੱਥੇ ਜਾ ਰਹੇ ਸੀ, ਜਿਹੜਾ ਰਿਚਮੰਡ ਹਿੱਲ 'ਚ ਆ। ਜਦ ਉਹ 1.5 ਕੁ ਬਲਾਕ ਜਾਂ 1-2 ਬਲਾਕ ਦੇ ਦਾਇਰੇ ਦੇ ਵਿੱਚ ਹੀ ਸੀਗੇ ਉਸ ਗੁਰਦੁਆਰਾ ਸਾਹਿਬ ਤੋਂ ਜਿੱਥੇ ਉਹਨਾਂ ਉੱਤੇ ਇਹ ਹਮਲਾ ਹੋਇਆ ਹੈਗਾ ਆ। ਸੋ ਇਸ ਟਾਈਮ ਇਹੀ ਕਿਹਾ ਜਾ ਰਿਹਾ ਵੀ ਵੱਖਰੀ ਦਿੱਖ ਹੋਣ ਕਰਕੇ, ਟਰਬਨ ਬੰਨੇ ਹੋਣ ਕਰਕੇ ਵੀ ਹੋ ਸਕਦਾ ਵੀ ਕਿਸੇ ਨੇ ਇਹ ਅਨਪ੍ਰੋਵੋਕਡ ਅਟੈਕ ਕੀਤਾ ਹੋਵੇ। ਹਰਜੋਤ ਸਿੰਘ ਜੀ ਯਾਦ ਹੋਣਾ ਜਦੋਂ ਕਰੋਨਾ ਵਾਇਰਸ ਦੇ ਬਾਬਤ ਕਿੱਦਾਂ ਚਾਈਨਾ ਵਾਇਰਸ ਉਸ ਨੂੰ ਆਖਿਆ ਗਿਆ ਸੀ ਤੇ ਏਸ਼ੀਅਨ ਮੂਲ ਦੇ ਲੋਕਾਂ ਦੇ ਉੱਤੇ ਹਮਲੇ ਕਿੰਨੇ ਜ਼ਿਆਦਾ ਵੱਧ ਗਏ ਸੀਗੇ। ਸੋ ਏਦਾਂ ਦੀ ਚੀਜ਼ ਆਪਾਂ ਨੂੰ ਬਾਰ-ਬਾਰ ਜਿਹੜੇ ਸਿੱਖ ਨੇ, ਪੱਗ ਬੰਨ੍ਹਦੇ ਨੇ, ਉਹ ਖਾਸ ਕਰਕੇ ਉਹਨਾਂ ਨੂੰ ਦੇਖਣਾ ਪੈ ਰਿਹਾ ਆ। ਆਪਾਂ ਫਰੈਜ਼ਨੋ ਦੇ ਵਿੱਚ ਵੀ ਦੇਖਿਆ ਸੀ ਕਈ ਵਾਰੀ ਪਹਿਲਾਂ, ਇੱਥੇ ਵੀ ਬਜ਼ੁਰਗ ਦੇ ਉੱਤੇ ਏਦਾਂ ਹੀ ਹਮਲਾ ਕੀਤਾ ਗਿਆ ਸੀ। ਚਾਕੂ ਨਾਲ ਵੀ ਜਿਹੜਾ ਹਮਲਾ ਆ ਉਹ ਹੋਇਆ ਸੀ। ਸੋ ਸਤਰਕ ਰਿਹਾ ਕਰੋ, ਧਿਆਨ ਜਿਹੜਾ ਉਹ ਰੱਖਿਆ ਕਰੋ। ਜਿਹੜੇ ਜ਼ਿਆਦਾ ਬਜ਼ੁਰਗ ਆ ਕੋਸ਼ਿਸ਼ ਇਹ ਕਰੋ ਵੀ ਨਾਲ ਕੋਈ ਨੌਜਵਾਨ ਵੀ ਜਾਵੇ। ਮੈਂ ਮੰਨਦਾ ਆ ਵੀ ਇਹ ਜਾਣਾ ਹਰ ਵਾਰੀ ਨਾਮੁਮਕਿਨ ਹੁੰਦਾ ਆ, ਮੁਸ਼ਕਿਲ ਆ, ਪਰ ਇੱਕ ਦੂਜੇ ਦੇ ਨਾਲ ਚਾਹੇ 2-4 ਬਜ਼ੁਰਗ ਵੀ ਹੋਣ, ਐਟਲੀਸਟ ਤੁਸੀਂ ਇਕੱਠੇ ਹੋ ਕੇ ਜਾਣ ਦੀ ਕੋਸ਼ਿਸ਼ ਕਰਿਆ ਕਰੋ। ਜੀ, ਸੋ ਬਹੁਤ ਹੀ ਮਾੜੀ ਖਬਰ ਆ ਰਹੀ ਆ। ਦੇਖੋ ਹੁਣ ਸੈਰ ਕਰਨ ਆਏ ਸੀ ਵਿਚਾਰੇ 2 ਵੀਕ ਪਹਿਲਾਂ ਹੀ ਤੇ ਪਤਾ ਨਹੀਂ ਸਵੇਰੇ 7 ਵਜੇ ਇਹ ਘਟਨਾ ਵਾਪਰੀ ਹੈਗੀ ਆ। ਅਗਲੀਆਂ ਖਬਰਾਂ ਵੱਲ ਚਲੀਏ। ਰਾਜਕਰਵੀਰ ਸਿੰਘ ਜੀ, ਕੁਛ ਰਸ਼ੀਆ ਤੇ ਯੂਕਰੇਨ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਅੱਜ ਇਹ ਕਿਹਾ ਆ ਵੀ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੂੰ ਵਾਰ ਕ੍ਰਾਈਮ ਦੇ ਉੱਤੇ ਚਾਰਜ ਕਰਨਾ ਚਾਹੀਦਾ, ਉਹਨਾਂ ਦੇ ਅਗੇਂਸਟ ਟ੍ਰਾਇਲ ਲਿਆਉਣਾ ਚਾਹੀਦਾ। ਜਿਸ ਤਰ੍ਹਾਂ ਦੀਆਂ
ਮੌਤਾਂ, ਜਿਸ ਤਰ੍ਹਾਂ ਦੀਆਂ ਕਿਲਿੰਗਸ ਯੂਕਰੇਨ ਦੇ ਵਿੱਚ ਰਸ਼ੀਆ ਵਾਲਿਆਂ ਨੇ ਕੀਤੀਆਂ ਆ, ਹੁਣ ਉੱਥੇ ਮਾਸ ਗ੍ਰੇਵ ਲੱਭਣੀਆਂ ਸ਼ੁਰੂ ਹੋ ਗਈਆਂ। ਕਈ ਬੰਦਿਆਂ ਨੂੰ ਜਾਂ ਬੀਬੀਆਂ ਨੂੰ, ਜੋ ਵੀ ਆ ਜਿਹਦੀ ਡੈਥ ਹੋ ਗਈ, ਬੈਗਸ ਦੇ ਵਿੱਚ ਪਲਾਸਟਿਕ ਦੇ ਪਾ ਕੇ ਇੱਕ ਦੂਜੇ ਦੇ ਉੱਤੇ ਰੱਖ ਕੇ ਤੇ ਉਹਨਾਂ ਨੂੰ ਮਿੱਟੀ ਦੇ ਵਿੱਚ ਦੱਬ ਦਿੱਤਾ ਗਿਆ ਆ। ਸੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਅੱਜ ਇਹ ਕਿਹਾ ਵੀ ਉਹ ਵਾਰ ਕ੍ਰਿਮੀਨਲ ਆ ਪੂਟਨ, ਮਾਸ ਕਿਲਿੰਗਸ ਕੀਤੀਆਂ ਸਿਵਲੀਅਨਸ ਦੀਆਂ, ਖਾਸ ਕਰਕੇ ਬੱਕਾ ਟਾਊਨ ਨਾਰਥ ਵੈਸਟ ਆਫ ਯੂਕਰੇਨ, ਜਿਹੜਾ ਕੈਪੀਟਲ ਆਫ ਕੀਵ ਹੈਗਾ ਆ। ਸੋ ਐਡੀਸ਼ਨਲ ਸੈਂਕਸ਼ਨਸ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਰਸ਼ੀਆ ਦੇ ਉੱਤੇ ਲਾਣੀਆਂ ਚਾਹੀਦੀਆਂ, ਲਾਣ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਐਵੀਡੈਂਸ ਇਕੱਠੇ ਕਰ ਰਹੇ ਆ ਸਾਰੇ, ਤਾਂ ਕਿ ਕ੍ਰਿਮੀਨਲ ਕੋਰਟ ਦੇ ਵਿੱਚ ਉਹਨਾਂ ਨੂੰ ਚਾਰਜ ਕੀਤਾ ਜਾ ਸਕੇ। ਸੋ ਐਡੀਸ਼ਨਲ ਸੈਂਕਸ਼ਨਸ ਰਸ਼ੀਆ ਦੇ ਅਗੇਂਸਟ ਹੋਰ ਲੱਗਣ ਜਾ ਰਹੀਆਂ ਹੈਗੀਆਂ ਆ, ਤੇ ਜਿਹੜੇ ਰਸ਼ੀਆ ਦੇ ਓਲੀਗਾਰਚ ਹੈਗੇ ਆ ਉਹਨਾਂ ਦੇ ਉੱਤੇ ਵੀ ਸਕੰਜਾ ਪੂਰੀ ਤਰ੍ਹਾਂ ਕੱਸਿਆ ਜਾ ਰਿਹਾ। ਅੱਜ ਯੂਐਸ ਨੇ ਇੱਕ ਜਾਟ ਜਿਹੜਾ ਇੱਕ ਪੂਟਨ ਦਾ ਬਹੁਤ ਖਾਸ ਦੋਸਤ ਸੀ, ਓਲੀਗਾਰਚ ਹੈਗਾ, ਬੜਾ ਅਮੀਰ ਬੰਦਾ ਆ, ਉਸ ਦਾ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਯੂਐਸ ਗਵਰਨਮੈਂਟ ਨੇ ਮੈਗਾ ਜਾਟ ਸਪੇਨ ਦੇ ਵਿੱਚ ਆਪਣੇ ਕਬਜ਼ੇ 'ਚ ਲਿਆ ਹੈਗਾ ਆ। ਇਸ ਤੋਂ ਬਿਨਾਂ ਯੂਐਸ ਇਹ ਵੀ ਕਹਿ ਰਿਹਾ ਕਿ ਰਸ਼ੀਆ ਨੂੰ ਯੂਐਨ ਦੀ ਹਿਊਮਨ ਰਾਈਟਸ ਬੋਡੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਜਾਣਾ ਚਾਹੀਦਾ ਆ। ਬੁਕਾਰੈਸਟ ਦੇ ਵਿੱਚ ਯੂਨਾਈਟਿਡ ਸਟੇਟਸ ਅੱਜ ਮੰਗ ਕਰੂਗਾ ਯੂਐਨ ਜਨਰਲ ਅਸੈਂਬਲੀ ਤੋਂ ਵੀ ਰਸ਼ੀਆ ਨੂੰ ਹਿਊਮਨ ਰਾਈਟਸ ਕੌਂਸਲ ਦੇ ਵਿੱਚੋਂ ਰਿਮੂਵ ਕਰ ਦਿੱਤਾ ਜਾਵੇ। 2/3 ਮੈਜੋਰਟੀ ਵੋਟ 193 ਮੈਂਬਰ ਅਸੈਂਬਲੀ ਨਿਊਯਾਰਕ ਦੇ ਵਿੱਚ ਸਸਪੈਂਡ ਕਰ ਸਕਦੀ ਹੈਗੀ ਆ, ਜੇ ਇਹਨਾਂ ਦੇ ਪ੍ਰੂਵ ਹੁੰਦੇ ਹੈਗੇ ਆ। ਜੀ ਬਿਲਕੁਲ। ਸੋ ਜੀ, ਜਦੋਂ ਤੋਂ ਹੀ ਰਸ਼ੀਆ ਨੇ ਯੂਕਰੇਨ ਦੇ ਵਿੱਚ ਇਨਵੇਜ਼ਨ ਕੀਤੀ ਆ, 2 ਰੈਜ਼ੋਲੂਸ਼ਨ ਆਲਰੇਡੀ ਯੂਐਨਓ ਦੇ ਵਿੱਚ ਪਾਸ ਹੋ ਚੁੱਕੇ ਆ, 140 ਵੋਟਾਂ ਫੇਵਰ ਦੇ ਨਾਲ ਰਸ਼ੀਆ ਦੇ ਅਗੇਂਸਟ, ਪਰ ਰਸ਼ੀਆ ਵਾਲੇ ਮੰਨ ਨਹੀਂ ਰਹੇ ਹੈਗੇ। 140 ਕੰਟਰੀਆਂ, ਮੁਲਕ ਜਿਹੜੇ 140 ਉਹ ਇਕੱਠੇ ਖੜੇ ਆ ਇਸ ਟਾਈਮ ਰਸ਼ੀਆ ਦੇ ਅਗੇਂਸਟ। ਰਸ਼ੀਆ ਦੇ ਇਨਵੈਸਟਰ ਜਿਹੜੇ ਯੂਐਨ ਨੂੰ ਹੈਗੇ ਆ, ਜਨੇਵਾ, ਜਨਾਡੀ ਗੈਟਲੋਵ, ਉਹਨਾਂ ਨੇ ਇਹ ਕਿਹਾ ਆ ਵੀ ਆ ਜਿਹੜਾ ਨਵਾਂ ਇੱਕ ਇਨੀਸ਼ੀਏਟਿਵ ਲੈ ਕੇ ਆ ਰਹੇ ਆ ਵੀ ਇਹਨਾਂ ਨੂੰ ਹਿਊਮਨ ਰਾਈਟਸ ਤੋਂ ਜਿਹੜਾ ਕੌਂਸਲ ਆ ਉਹਦੇ ਚੋਂ ਕੱਢ ਦਿੱਤਾ ਜਾਵੇ, ਇਹਦੀ ਕੋਈ ਬਾਹਲੀ ਸਪੋਰਟ ਹੈ ਨਹੀਂ। ਪਰ ਪੂਰੀ ਹਾਹਾਕਾਰ ਪੂਰੀ ਦੁਨੀਆ 'ਚ ਇਸ ਟਾਈਮ ਮਚ ਰਹੀ ਹੈ, ਕਿਉਂਕਿ ਹੁਣ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਕਿਸ ਤਰ੍ਹਾਂ ਇੰਨਾ ਹੀ ਘਿਨੌਣੇ ਕ੍ਰਾਈਮ ਜਿਹੜੇ ਆ ਉਹ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਵਿੱਚ ਕੀਤੇ ਹੈਗੇ ਆ। ਰੈੱਡ ਕਰਾਸ ਕਹਿ ਰਹੀ ਆ ਵੀ ਉਹਨਾਂ ਦੀ ਜਿਹੜੀ ਟੀਮ ਆ ਮੈਰੀਪੋਲ ਦੇ ਬਾਹਰ ਇੱਕ ਛੋਟਾ ਟਾਊਨ ਆ, ਉਸ ਦੇ ਵਿੱਚ ਹੈਲਡ ਕਰਕੇ ਰੱਖੀ ਆ ਉਹਨਾਂ ਨੂੰ। ਇੱਕ ਹਿਸਾਬ ਦੇ ਨਾਲ ਰੂਸੀ ਫੌਜਾਂ ਨੇ ਨੱਪ ਕੇ ਰੱਖਿਆ ਹੈਗਾ ਆ। ਪ੍ਰੈਜ਼ੀਡੈਂਟ ਬਾਈਡਨ ਨੇ ਜਿੱਦਾਂ ਤੁਸੀਂ ਦੱਸਿਆ ਵੀ ਪੁਤਿਨ ਨੂੰ ਵਾਰ ਕ੍ਰਿਮੀਨਲ ਇੱਕ ਵਾਰੀ ਫੇਰ ਗਰਦਾਨਿਆ ਆ। ਬੁਕਾ ਜਿਹੜਾ ਸ਼ਹਿਰ ਆ ਉਸ ਦੇ ਵਿੱਚ ਜੋ ਹਾਲਾਤ ਇਸ ਟਾਈਮ ਬਣੇ ਪਏ ਆ, ਕਿਉਂਕਿ ਕੀਵ ਤੋਂ ਰੂਸੀ ਫੌਜਾਂ ਆ ਉਹ ਵਾਪਸ ਰੀਟਰੀਟ ਜਿਹੜੀਆਂ ਉਹ ਕਰ ਰਹੀਆਂ ਨੇ। ਪੈਂਟਾਗਨ ਨੇ ਤੇ ਜਿਹੜੇ ਆ ਰਾਸ਼ਟਰਪਤੀ ਨੇ ਕਿਹਾ ਵੀ ਇਹ ਵਾਰ ਕ੍ਰਿਮੀਨਲ ਤੇ ਇਸ ਦਾ ਟਰਾਇਲ ਆ ਉਹ ਹੁਣ ਸਪਸ਼ਟ ਨਜ਼ਰ ਆ ਰਿਹਾ ਵੀ ਇਸ ਦੇ ਬਾਰੇ ਜ਼ਰੂਰ ਹੋਣਾ ਚਾਹੀਦਾ ਆ। ਉਧਰ ਪੋਲੈਂਡ ਨੇ ਵੀ ਰੂਸ ਨੂੰ ਜੈਨੋਸਾਈਡ ਵੀ ਕੀਤਾ ਆ, ਤੁਸੀਂ ਯੂਕਰੇਨੀਅਨਸ ਦਾ, ਉਸ ਦੇ ਦੋਸ਼ ਲਾਏ ਆ ਤੇ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਹੈਗੀ ਆ। ਬੀਤੇ ਵੀਕਐਂਡ ਦੇ ਉੱਤੇ ਬੀਤੇ ਵੀਕ ਦੇ ਵਿੱਚ ਇਹ ਖਬਰਾਂ ਸੀਗੀਆਂ ਵੀ ਰੂਸ ਦੇ ਇਸ ਰਾਸ਼ਟਰਪਤੀ ਪੁਤਿਨ ਨੂੰ ਉਸਦੇ ਫੌਜੀ ਜਿਹੜੇ ਆ ਜਿਹੜੇ ਲੀਡਰ ਆ ਖਾਸ ਕਰਕੇ, ਉਹ ਸਹੀ ਨਹੀਂ ਦੱਸ ਰਹੇ ਵੀ ਹੈ ਕੀ ਆ, ਚੱਲ ਕੀ ਰਿਹਾ ਆ, ਵੀ ਉਹਨਾਂ ਦੀ ਆਪਣੀ ਫੌਜ ਦਾ ਵੀ ਮਾੜਾ ਹਾਲ ਆ। ਬਹੁਤ ਸਾਰੀਆਂ ਵੀਡੀਓਜ਼ ਹੁਣ ਸਾਹਮਣੇ ਆ ਰਹੀਆਂ ਨੇ ਜਿਸ ਦੇ ਬਾਰੇ ਇਹ ਆਖਿਆ ਜਾ ਰਿਹਾ ਵੀ ਸਿਵਿਲੀਅਨਸ ਦੇ ਉੱਤੇ ਅੰਨ੍ਹੇਵਾਹ ਗੋਲੀਆਂ ਰੂਸੀ ਫੌਜਾਂ ਦੇ ਦੁਆਰਾ ਜਿਹੜੀਆਂ ਉਹ ਚਲਾਈਆਂ ਜਾ ਰਹੀਆਂ ਨੇ। ਤੇ ਜਦ ਕਿ ਪੁਤਿਨ ਨੇ ਇਹ ਸਮਾਲ ਮਿਲਟਰੀ ਐਕਸ਼ਨ ਕਹਿ ਕੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ। ਡੀਨਾਜ਼ੀਫਾਈ ਦੇ ਟੈਗ ਅਧੀਨ ਇਸ ਹਮਲੇ ਨੂੰ ਯੂਕਰੇਨ ਦੇ ਖਿਲਾਫ ਲੈ ਕੇ ਉਹ ਆਇਆ ਸੀਗਾ। ਸੋ ਇੰਟਰਨੈਸ਼ਨਲ ਕਮੇਟੀ ਰੈੱਡ ਕਰਾਸ ਦੀ ਆ, ਉਹਨਾਂ ਨੇ ਕਿਹਾ ਵੀ ਜਿਹੜੇ ਇਵੈਕੂਏਸ਼ਨ ਕਰਾਉਣ ਦੇ ਵਿੱਚ ਮਦਦ ਕਰਨ ਦੇ ਲਈ ਗਏ ਸੀਗੇ ਲੋਕ ਮੈਰੀਪੋਲ 'ਚ ਉਹਨਾਂ ਦੀ ਟੀਮ ਦੇ, ਉਹਨਾਂ ਨੂੰ
ਜਿਹੜਾ ਉਹ ਰੋਕ ਕੇ ਰੱਖਿਆ ਹੈ। ਮੈਰੀਪੋਲ ਦੇ ਲੀਡਰ ਮੇਅਰ ਕਹਿ ਰਹੇ ਆ ਵੀ 1 ਲੱਖ ਲੋਕ ਅਜੇ ਵੀ ਉੱਥੇ ਫਸੇ ਪਏ ਨੇ ਤੇ ਸਥਿਤੀ ਜਿਹੜੀ ਕਾਫੀ ਜ਼ਿਆਦਾ ਮਾੜੀ ਉਹਨਾਂ ਦੇ ਲਈ ਬਣੀ ਪਈ ਆ। 1,30,000 ਜਿਹੜਾ ਇਸ ਟਾਈਮ ਦੱਸਿਆ ਜਾ ਰਿਹਾ ਆ। 90% ਕਹਿੰਦੇ ਸਾਡਾ ਢਾਂਚਾ ਆ, ਇਨਫਰਾਸਟ੍ਰਕਚਰ ਆ, ਉਸ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਆ ਤੇ ਲਗਾਤਾਰ ਗੋਲੀਬਾਰੀ ਆ ਰੂਸ ਫੌਜੀਆਂ ਦੇ ਦੁਆਰਾ ਉਹ ਚੱਲ ਰਹੀ ਹੈਗੀ ਆ। ਸੋ ਇਹ ਕਹਿੰਦੇ ਆ ਵੀ ਕਾਫੀ ਜ਼ਿਆਦਾ ਸਥਿਤੀ ਮਾੜੀ ਆ। ਮੇਅਰ ਇੱਕ ਹੋਰ ਸ਼ਹਿਰ ਦੇ ਕਹਿ ਰਹੇ ਆ ਵੀ ਕਹਿੰਦੇ 60% ਸਾਡਾ ਇਨਫਰਾਸਟ੍ਰਕਚਰ ਉਹ ਰਸ਼ੀਅਨ ਆਰਟਿਲਰੀ ਦੇ ਦੁਆਰਾ ਹਿੱਟ ਕੀਤਾ ਗਿਆ ਆ ਤੇ 40% ਤਾਂ ਅਜਿਹਾ ਆ ਵੀ ਉਹ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਿਆ, ਉਹ ਰਿਪੇਅਰ ਵੀ ਜਿਹੜਾ ਉਹ ਨਹੀਂ ਕੀਤਾ ਜਾ ਸਕੇਗਾ। ਸੋ ਹਿਊਮੈਨਿਟੇਰੀਅਨ ਕੋਰੀਡੋਰ ਬਣਾਇਆ ਤੇ ਹੈਗਾ ਆ ਲੋਕਾਂ ਨੂੰ ਉਥੋਂ ਕੱਢਣ ਦੇ ਲਈ। ਕਹਿੰਦੇ ਵੀ ਜਿਹੜਾ ਬਰਡੈਂਸਕ ਤੇ ਜ਼ਾਪੋਰੋਜ਼ੀਆ ਜਿਹੜਾ ਸ਼ਹਿਰ ਆ ਉਸ ਦੇ ਦਰਮਿਆਨ 19,000 ਲੋਕਾਂ ਨੂੰ ਇਵੈਕੂਏਟ ਇਸ ਕੋਰੀਡੋਰ ਦੇ ਤਹਿਤ ਕੀਤਾ ਗਿਆ ਆ। ਬਾਏ ਕਾਰ ਤੇ ਬਾਏ ਫੁੱਟ ਜਿਹੜੇ ਆ ਉਹ ਚੱਲ ਰਹੇ ਆ। ਸੋ ਸੀਨਸ ਕਹਿੰਦੇ ਆ ਯੂਕਰੇਨ ਦੇ ਵਿੱਚ ਕਾਫੀ ਦਰਦਨਾਕ ਭਿਆਨਕ ਜਿਹੜੇ ਆ ਉਹ ਨਜ਼ਰ ਆ ਰਹੇ ਨੇ। ਜੀ, ਅਗਲੀ ਖਬਰ ਹੰਗਰੀ ਤੋਂ ਆ ਰਹੀ ਆ। ਹੰਗਰੀ ਦੇ ਵਿੱਚ ਇਲੈਕਸ਼ਨ ਹੋਈ ਆ ਤੇ ਹੰਗਰੀ ਦੇ ਪ੍ਰਾਈਮ ਮਿਨਿਸਟਰ ਵਿਕਟਰ ਔਰਬਨ ਇੱਕ ਵਾਰੀ ਫੇਰ ਚੌਥੀ ਟਰਮ ਦੇ ਵਿੱਚ ਜਿੱਤ ਗਏ ਆ। ਪ੍ਰੋ ਰਸ਼ੀਅਨ ਆ, ਸੋ ਇਹ ਜਿਹੜੀ ਇਲੈਕਸ਼ਨ ਆ ਇਸ ਨੂੰ ਬੜੇ ਧਿਆਨ ਦੇ ਨਾਲ ਸਾਰੀ ਦੁਨੀਆ ਦੇਖ ਰਹੀ ਸੀ। ਯੂਕਰੇਨ ਦੇ ਪ੍ਰਾਈਮ ਮਿਨਿਸਟਰ ਜ਼ੈਲੈਂਸਕੀ ਨੂੰ ਕਾਫੀ ਜ਼ਿਆਦਾ ਉਹ ਕ੍ਰਿਟੀਸਾਈਜ਼ ਕਰਦੇ ਆ। ਹੰਗਰੀ ਦੇ ਨੈਸ਼ਨਲਿਸਟ ਪ੍ਰਾਈਮ ਮਿਨਿਸਟਰ ਵਿਕਟਰ ਔਰਬਨ, ਉਹਨਾਂ ਦੀ ਜਿਹੜੀ ਰਾਈਟ ਵਿੰਗ ਫਿਰਜ਼ਿਸ ਪਾਰਟੀ ਆ 135 ਉਹਨਾਂ ਨੇ ਸੀਟਾਂ 199 ਚੋਂ ਜਿੱਤੀਆਂ ਆ। ਹੁਣ ਤੱਕ 99% ਵੋਟਾਂ ਕਾਊਂਟ ਹੋ ਚੁੱਕੀਆਂ ਹੈਗੀਆਂ। ਓਪੋਜੀਸ਼ਨ ਅਲਾਇੰਸ ਪੀਟਰ ਮਾਰਕੀਜ਼ੇ ਜੋ ਉਹਨਾਂ ਦੇ ਲੀਡਰ ਸੀ ਉਹਨਾਂ ਨੂੰ ਸਿਰਫ 56 ਵੋਟਾਂ ਮਿਲੀਆਂ ਹੈਗੀਆਂ ਆ। ਸਪੀਚ ਦੇ ਵਿੱਚ ਮਿਸਟਰ ਔਰਬਨ ਨੇ ਜਿਹੜਾ ਕ੍ਰਿਟੀਸਾਈਜ਼ ਕੀਤਾ ਜ਼ੈਲੈਂਸਕੀ ਨੂੰ ਤੇ ਕਹਿੰਦੇ ਪਈ ਜ਼ੈਲੈਂਸਕੀ ਵੀ ਉਹਨਾਂ ਨੂੰ ਕਾਫੀ ਕ੍ਰਿਟੀਸਾਈਜ਼ ਕਰਦਾ ਰਿਹਾ ਵੀ ਉਹ ਰਸ਼ੀਆ ਦੇ ਹੱਕ ਦੇ ਵਿੱਚ ਬੋਲਦੇ ਹੈਗੇ ਆ। ਹੰਗਰੀ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਰਨਾਰਥੀ ਯੂਕਰੇਨ ਤੋਂ ਪਹੁੰਚੇ ਹੋਏ ਆ ਕਿਉਂਕਿ ਇੰਨੀ ਜ਼ਿਆਦਾ ਲੜਾਈ ਲੱਗੀ ਆ ਤੇ ਮਿਲੀਅਨਸ ਆਫ ਲੋਕ ਵੱਖ-ਵੱਖ ਮੁਲਕਾਂ ਦੇ ਵਿੱਚ ਉੱਥੋਂ ਭੱਜ ਗਏ ਹੈਗੇ ਆ। ਔਰ ਮਿਸਟਰ ਔਰਬਨ 58 ਸਾਲਾਂ ਦਾ ਹੈ। ਯੂਰਪੀਅਨ ਯੂਨੀਅਨ ਦੇ ਨਾਲ ਵੀ ਉਹਨਾਂ ਦੀ ਜਿਹੜੀ ਲੜਾਈ ਚੱਲਦੀ ਰਹਿੰਦੀ ਆ ਕਿਉਂਕਿ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਆਪਾਂ ਕਹਿ ਸਕਦੇ ਹਾਂ ਕਾਮਰੇਡੀ ਸੋਚ ਵਾਲੇ ਹੈਗੇ ਆ। ਸੋ ਇੱਕ ਤਰ੍ਹਾਂ ਦੇ ਨਾਲ ਇਹ ਵੀ ਇੱਕ ਝਟਕਾ ਹੈਗਾ ਆ ਉਹਨਾਂ ਸਰਕਾਰਾਂ ਨੂੰ ਜਿਹੜੀਆਂ ਇਕੱਠੀਆਂ ਹੈਗੀਆਂ ਰਸ਼ੀਆ ਦੇ ਅਗੇਂਸਟ ਪਈ। ਇੱਕ ਉਹਨਾਂ ਹੀ ਯੂਰਪ ਦੇ ਵਿੱਚੋਂ ਇੱਕ ਮੁਲਕ ਦਾ ਲੀਡਰ ਪ੍ਰੋ ਰਸ਼ੀਅਨ ਇਲੈਕਟ ਚੌਥੀ ਵਾਰੀ ਫੇਰ ਹੋ ਗਿਆ ਹੈਗਾ। ਜੀ, ਹੰਗਰੀ ਵਿੱਚ ਵੀ ਜਿਹੜੀ ਐਂਟੀ ਇਮੀਗ੍ਰੇਸ਼ਨ ਬਾਹਰਲੇ ਲੋਕਾਂ ਨੂੰ ਸ਼ਰਨਾਰਥੀਆਂ ਨੂੰ ਨਾ ਥਾਂ ਦੇਣ ਦੀ ਜਿਹੜੀ ਗੱਲ ਆ ਕਵਾਇਦ ਆ ਉਹ ਕਾਫੀ ਜ਼ੋਰ ਤੂਲ ਜਿਹੜੀ ਉਹ ਫੜ ਰਹੀ ਹੈਗੀ ਆ। ਹਰਜੋਤ ਸਿੰਘ ਜੀ ਸ਼ੂਟਿੰਗਸ ਦੀ ਗੱਲ ਕਰ ਰਹੇ ਸੀ। ਕੈਲੀਫੋਰਨੀਆ 'ਚ ਸੈਨ ਫਰਾਂਸਿਸਕੋ ਦੇ ਇੱਕ ਡੇ ਟਾਈਮ ਪਲੇਗਰਾਊਂਡ ਦੇ ਵਿੱਚ ਗੋਲੀਕਾਂਡ ਵਾਪਰਿਆ। ਇਹ ਵੀ ਐਤਵਾਰ ਦੀ ਦੁਪਹਿਰ ਨੂੰ ਕਹਿੰਦੇ ਆ ਵੀ ਇਹ ਗੋਲੀਕਾਂਡ ਵਾਪਰਿਆ। ਸੈਨ ਫਰਾਂਸਿਸਕੋ ਦੇ ਕ੍ਰੋਕਰ ਐਮਾਜ਼ੋਨ ਨੇਬਰਹੁੱਡ ਦੇ ਵਿੱਚ ਗੋਲੀਆਂ ਚੱਲੀਆਂ ਜਿਸ ਦੇ ਵਿੱਚ 2 ਜਾਣਿਆਂ ਦੇ ਮਰਨ ਦੀ ਖਬਰ ਆ ਰਹੀ ਆ ਤੇ 2 ਲੋਕ ਹੋਰ ਜ਼ਖਮੀ ਹੋਏ ਨੇ। ਕਹਿੰਦੇ ਵੀ ਦਿਨ ਦਿਹਾੜੇ ਚਿੱਟੇ ਦਿਨ ਦੇ ਵਿੱਚ ਇਹ ਗੋਲੀਕਾਂਡ ਵਾਪਰਿਆ। ਸ਼ਾਮ ਨੂੰ ਤਕਰੀਬਨ 4:30 ਵਜੇ ਬਰੰਸਵਿਕ ਐਵੀਨਿਊ ਦੇ ਨਜ਼ਦੀਕ ਜਿਹੜੀ ਐਲਿਸ ਕਾਲਮਰਜ਼ ਪਲੇਗਰਾਊਂਡ ਆ ਉੱਥੇ ਗੋਲੀਕਾਂਡ ਦੀ ਰਿਪੋਰਟ ਆਈ ਸੀ ਜਿਹਨੂੰ SFPD ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਜਿਹੜੀ ਆ ਉਹਨਾਂ ਨੇ ਰਿਸਪੌਂਡ ਕੀਤਾ ਸੀ। 4 ਅਡਲਟ ਬੰਦਿਆਂ ਦੇ ਉੱਤੇ ਗੋਲੀਆਂ ਲੱਗੀਆਂ ਸੀ। ਲਾਈਫ ਸੇਵਿੰਗ ਮੈਜਰਸ ਕਹਿੰਦੇ ਆ ਉਹਨਾਂ ਦੇ ਉੱਤੇ ਐਡਮਿਨਿਸਟਰ ਕੀਤੇ ਗਏ 4 ਦੇ ਉੱਤੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਲੈ ਕੇ ਗਏ ਜਿਨ੍ਹਾਂ ਵਿੱਚੋਂ 2 ਜਾਣੇ ਆਪਣੀ ਗੋਲੀ ਦੀ ਮਾਰ ਨਾ ਝੱਲਦੇ ਹੋਏ ਉਹਨਾਂ ਦੀ ਮੌਤ ਹੋ ਗਈ ਆ। ਸੈਨ ਫਰਾਂਸਿਸਕੋ ਦੇ ਕਾਉਂਟੀ ਸੁਪਰਵਾਈਜ਼ਰ ਸਫਾਈ ਉਹਨਾਂ ਨੇ ਟਵਿੱਟਰ ਦੇ ਉੱਤੇ ਟਵੀਟ ਕੀਤਾ ਵੀ ਅਸੀਂ ਆਪਣੀ ਕਮਿਊਨਿਟੀ ਨੂੰ 100% ਸੁਰੱਖਿਅਤ ਬਣਾਉਣ ਦੇ ਲਈ ਵਚਨਬੱਧ ਹਾਂ ਪਰ ਇਹ ਇੱਕ ਹੋਰ ਸੈਂਸਲੈਸ ਗਨ ਵਾਇਲੈਂਸ ਦਾ ਐਕਟ ਹੋਇਆ ਆ। ਇਸ ਮਾਮਲੇ ਵਿੱਚ ਵੀ ਅਜੇ ਤੱਕ ਕੋਈ ਗ੍ਰਿਫਤਾਰੀ ਪੁਲਿਸ ਦੇ ਦੁਆਰਾ ਨਹੀਂ ਪਾਈ ਗਈ। ਪੁਲਿਸ ਨੇ ਇਸ ਦੇ ਬਾਰੇ ਵੀ ਕੋਈ ਟਿੱਪਣੀ ਨਹੀਂ ਕੀਤੀ ਵੀ ਕੀ ਕਾਰਨ ਰਹੇ ਇਸ ਗੋਲੀਕਾਂਡ ਦੇ। ਇੱਕ ਪਾਸੇ
ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਵਿੱਚ ਗੋਲੀकांड ਹੁੰਦਾ ਆ। ਉਧਰ ਫਾਈਨੈਂਸ਼ੀਅਲ ਆਪਾਂ ਕੈਪੀਟਲ ਕਹਿ ਸਕਦੇ ਆ ਸੈਨ ਫਰਾਂਸਿਸਕੋ ਜਿਹੜੀ ਆ ਕੈਲੀਫੋਰਨੀਆ ਦੀ, ਉੱਥੇ ਇੱਕ ਗੋਲੀकांड ਹੋਰ ਵਾਪਰਿਆ। ਸੋ ਪਤਾ ਨਹੀਂ ਕਿਸ ਪਾਸੇ ਵੱਲ ਨੂੰ ਦੁਨੀਆ ਜਿਹੜੀ ਹਰਜੋਤ ਸਿੰਘ ਜੀ ਤੁਰੀ ਆ, ਕਦੋਂ ਅਜਿਹੀਆਂ ਹਨੇਰਗਰਦ ਆ ਰਹੀਆਂ ਜਿਹੜੀਆਂ ਖਬਰਾਂ ਆ ਉਤੋਂ ਚੈਨ ਮਿਲੇਗਾ। ਜੀ, ਸੋ ਦੇਖੋ ਇੱਕ ਟਾਈਮ ਦੇ ਉੱਤੇ ਸੈਨ ਫਰਾਂਸਿਸਕੋ ਇੰਨਾ ਸੋਹਣਾ ਸ਼ਹਿਰ, ਅੱਜ ਤੋਂ 25-30 ਸਾਲ ਪਹਿਲਾਂ ਪੂਰੀ ਦੁਨੀਆ 'ਚ ਲੋਕ ਸੈਨ ਫਰਾਂਸਿਸਕੋ ਵਿਜ਼ਿਟ ਕਰਨ ਆਉਂਦੇ ਸੀ। ਹੁਣ ਇਸ ਟਾਈਮ ਸੈਨ ਫਰਾਂਸਿਸਕੋ ਨੂੰ ਕਹਿੰਦੇ ਪਈ ਇੱਕ ਤਰ੍ਹਾਂ ਦੇ ਨਾਲ ਕ੍ਰਾਈਮ ਸਿਟੀ ਕਰਕੇ ਜਾਣਿਆ ਜਾਣ ਲੱਗ ਪਿਆ। ਉੱਥੇ ਇੰਨੀਆਂ ਪ੍ਰੋਬਲਮਸ ਆ, ਹੋਮਲੈਸਨੈਸ ਦੀ, ਗੰਦ ਬਹੁਤ ਪਿਆ ਆ, ਤੇ ਤੁਸੀਂ ਆਮ ਜਿਹੜੇ ਸਰਿੰਜਸ ਡਰੱਗ ਨੂੰ ਯੂਜ਼ ਕੀਤੇ ਜਾਂਦੇ ਆ ਉਹ ਪਾਰਕਾਂ 'ਚ ਪਏ ਹੈਗੇ ਆ। ਕਹਿੰਦੇ ਵੀ ਸੈਨ ਫਰਾਂਸਿਸਕੋ ਦੇ ਵਿੱਚ ਜੇ 16 ਵਿੱਚੋਂ ਇੱਕ ਚਾਂਸ ਹੈਗਾ ਵੀ ਤੁਹਾਡੀ ਪ੍ਰਾਪਰਟੀ ਜਿਹੜੀ ਚੋਰੀ ਹੋ ਸਕਦੀ ਆ, ਤੋੜੀ ਜਾ ਸਕਦੀ ਆ, ਤੁਸੀਂ ਵਾਇਲੈਂਟ ਕ੍ਰਾਈਮ ਦੇ ਸ਼ਿਕਾਰ ਹੋ ਸਕਦੇ ਹੈਗੇ ਆ। ਸਿਟੀ ਕਹਿੰਦੇ ਵੀ ਡੇਂਜਰਸ ਆ ਮੋਰ ਦੈਨ 98% ਆਫ ਯੂਐਸ ਸਿਟੀਜ਼। ਇੰਨਾ ਜ਼ਿਆਦਾ ਸੈਨ ਫਰਾਂਸਿਸਕੋ ਇਸ ਟਾਈਮ ਦੇ ਉੱਤੇ ਬੈਡ ਬਣਿਆ ਹੋਇਆ ਆ। ਹਰ ਰੋਜ਼ 800 ਤੋਂ ਲੈ ਕੇ 850 ਕਾਰ ਬ੍ਰੇਕ ਇਨ ਹੁੰਦੀ ਆ। ਲੋਕ ਆਪਣੇ ਮੋਹਰਲਾ ਜਿਹੜਾ ਉਹ ਹੁੰਦਾ ਹੈਗਾ ਆ ਵਾਲਟ, ਉਹ ਖੋਲ ਕੇ ਰੱਖਦੇ ਤਾਂ ਕਿ ਪਤਾ ਲੱਗ ਜਾਏ ਵੀ ਇਹਦੇ ਵਿੱਚ ਕੋਈ ਸਮਾਨ ਨਹੀਂ ਪਿਆ। ਸੋ ਇੰਨੀ ਜ਼ਿਆਦਾ ਸਿਚੁਏਸ਼ਨ ਸੈਨ ਫਰਾਂਸਿਸਕੋ ਦੇ ਵਿੱਚ ਬੈਡ ਬਣੀ ਹੋਈ ਹੈਗੀ ਆ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਵਿਜ਼ਿਟ ਕਰਨ ਜਾਂਦੇ, ਕਈ ਵਾਰੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆਉਂਦੇ ਪੂਰੀ ਦੁਨੀਆ ਤੋਂ ਵੀ ਆਪਾਂ ਗੋਲਡਨ ਗੇਟ ਬ੍ਰਿਜ ਦੇਖਣ ਜਾਣਾ, ਹੋਰ ਚੀਜ਼ਾਂ, ਬੜੇ ਧਿਆਨ ਦੇ ਨਾਲ, ਜੇ ਕਾਰ ਦੇ ਵਿੱਚ ਕੋਈ ਕੀਮਤੀ ਸਮਾਨ ਨਾ ਰੱਖੋ ਤੇ ਬੜੇ ਧਿਆਨ ਦੇ ਨਾਲ ਜਾਓ। ਇਸ ਟਾਈਮ ਉੱਥੇ ਸਿਚੁਏਸ਼ਨ ਬਹੁਤ ਬੈਡ ਹੈਗੀ ਆ। ਜੀ ਹਰਜੋਤ ਸਿੰਘ ਜੀ, ਆਪਾਂ ਲੈਂਦੇ ਹਾਂ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ। ਪ੍ਰੋਗਰਾਮ ਅਪਡੇਟ ਅਮਰੀਕਾ ਇਦਾਂ ਹੀ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLXC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਡਾਕਟਰ ਸ਼ਾਇਆ ਮਖੀਜਾ, ਜੋ ਕਿ ਯੂਨੀਫਾਈਡ ਐਂਡੋਕ੍ਰਾਈਨ ਅਤੇ ਡਾਇਬੀਟੀਜ਼ ਕੇਅਰ ਦੇ ਵਿੱਚ ਤਜਰਬੇਕਾਰ ਐਂਡੋਕ੍ਰੀਨੋਲੋਜਿਸਟ ਹਨ, ਜੋ ਕਿ ਡਾਇਬੀਟੀਜ਼, ਥਾਇਰਾਇਡ, ਮੈਟਾਬੋਲਿਜ਼ਮ, ਆਸਟੋਪੋਰੋਸਿਸ,
KCVR 1570 AM, Stockton, Modesto. KOBO, Yuba City, 1450 AM. KIID, Sacramento, 1470 AM. KWRU, Fresno, 1300 AM. KLHC, Bakersfield, 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਕਰਨ ਜਾ ਰਹੇ ਆ, ਕਈ ਵਾਰੀ ਬੰਦਾ ਕਿਸੇ ਚੀਜ਼ ਤੋਂ ਇੰਨਾ ਕੁ ਜ਼ਿਆਦਾ ਡਰਦਾ ਆ ਵੀ ਉਹ ਤੇ ਕਾਬੂ ਪਾਉਣ ਦੇ ਲਈ ਕਈ ਕੁਛ ਜਿਹੜਾ ਉਹ ਨਹੀਂ ਕਰ ਜਾਂਦਾ। ਇੱਕ ਏਦਾਂ ਦੀ ਹੋਈ ਖਬਰ ਆ ਰਹੀ ਆ ਵੀ ਕੋਵਿਡ ਤੋਂ ਬੰਦਾ ਅਜਿਹਾ ਇੱਕ ਡਰਿਆ, 60 ਸਾਲਾਂ ਦਾ ਜਰਮਨ ਦਾ ਰਹਿਣ ਵਾਲਾ ਬੰਦਾ, ਉਹਨੇ ਆਪਣੇ ਆਪ ਨੂੰ ਇੰਨੀ ਕਰੀ ਵੈਕਸੀਨੇਸ਼ਨ ਜਿਹੜਾ ਉਹ ਕਰਵਾ ਲਿਆ ਵੀ ਕੋਵਿਡ ਤੋਂ, ਕਿਉਂਕਿ ਉਹ ਬਹੁਤ ਡਰਦਾ ਸੀ। 60 ਸਾਲਾਂ ਦਾ ਰਹਿਣ ਵਾਲਾ ਜਰਮਨ ਦਾ ਬੰਦਾ, ਕਹਿੰਦੇ ਵੀ ਕਥਿਤ ਤੌਰ ਦੇ ਉੱਤੇ ਉਹਨੇ 90 ਕੋਵਿਡ ਵੈਕਸੀਨ ਸ਼ਾਟਸ ਜਿਹੜੇ ਆ ਉਹ ਲਗਵਾਏ ਤੇ ਲਵਾ ਕੇ ਤੇ ਆਪਣੇ ਵੈਕਸੀਨ ਕਾਰਡ ਦਾ ਬਾਅਦ ਚੋਂ ਸੈੱਲ ਵੀ ਕਰਨ ਲੱਗ ਗਿਆ। ਜੀ, ਸੋ ਬਿਲਕੁਲ ਉਹ ਪ੍ਰੋਫਿਟ ਕਰਦਾ ਸੀ ਤੇ 60 ਸਾਲਾਂ ਦਾ 90 ਵਾਰੀ ਟੀਕੇ ਲਾਏ ਲਗਾਤਾਰ ਉਸਨੇ ਕੋਵਿਡ-19 ਦੇ। ਹੁਣ ਜਿਹੜੇ ਸਾਇੰਟਿਸਟ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹਨਾਂ ਦਾ ਅਸਰ ਕੀ ਹੋ ਰਿਹਾ ਇਸ ਬੰਦੇ ਦੇ ਉੱਤੇ, ਹਨਾ। ਜੇ 90 ਟੀਕੇ ਲਗਾਤਾਰ ਹੀ ਲਵਾਈ ਜਾਂਦਾ ਸੀ। ਉਹ ਫੜਿਆ, ਇੱਕ ਦਿਨ ਗਿਆ ਵੀ ਇੱਕ ਦਿਨ ਲਵਾਇਆ, ਦੂਸਰੇ ਦਿਨ ਜਦੋਂ ਫਿਰ ਗਿਆ ਉਹ ਲਾਈਨ 'ਚ ਲੱਗਾ ਹੋਇਆ ਸੀ, ਹਨਾ। ਤੇ ਜਰਮਨ ਦੇ ਵਿੱਚ ਬਹੁਤ ਸਾਰੇ ਲੋਕ ਵੈਕਸੀਨ ਨਹੀਂ ਲਵਾਉਂਦੇ ਹੈਗੇ, ਪਰ ਜਰਮਨ ਮੁਲਕ ਨੇ ਬੈਨ ਕੀਤਾ ਹੋਇਆ ਆ ਵੀ ਜੇ ਤੁਸੀਂ ਪਬਲਿਕ ਲਾਈਫ ਦੇ ਵਿੱਚ ਤੇ ਹੋਰ ਵੈਨਿਊਜ਼ ਜਿਸ ਤਰ੍ਹਾਂ ਰੈਸਟੋਰੈਂਟ ਹੈਗੇ ਆ, ਥੀਏਟਰਸ ਆ, ਸਵਿਮਿੰਗ ਪੂਲਸ ਆ, ਵਰਕ ਪਲੇਸਿਸ ਆ, ਉੱਥੇ ਤੁਸੀਂ ਜਾ ਨਹੀਂ ਸਕਦੇ ਜੇ ਤੁਸੀਂ ਵੈਕਸੀਨੇਟਡ ਨਹੀਂ, ਤੇ ਤੁਹਾਨੂੰ ਇੱਕ ਪਾਸਪੋਰਟ ਜਿਹੜਾ ਵੈਕਸੀਨ ਲੱਗੇ ਦਾ ਉਹ ਦਿਖਾਉਣਾ ਪੈਂਦਾ ਹੈਗਾ। ਸੋ ਇਹ ਭਾਈ ਸਾਹਿਬ ਜਿਹੜੇ ਸੀ, ਇਹ ਟੀਕੇ ਲਵਾਈ ਜਾਂਦੇ ਸੀ ਤੇ ਇਹਨਾਂ ਕੋਲ ਕਾਫੀ ਸਾਰੇ ਨਹੀਂ ਉਹ ਪਾਸ ਆਪਣੇ ਇਕੱਠੇ ਕੀਤੇ ਹੋ ਸੀ ਤੇ ਲੋਕਾਂ ਨੂੰ ਦੇਈ ਜਾਂਦੇ ਸੀਗੇ, ਵੇਚੀ ਜਾਂਦੇ ਸੀਗੇ। ਸੋ ਜੀ, ਜਰਮਨ ਦੇ ਵਿੱਚ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਮਾਸਕ ਨਹੀਂ ਲਾਉਂਦੇ, ਜਾਂ ਜਿਹੜੇ ਮਾਸਕ ਲਾਉਂਦੇ ਆ ਉਹਨਾਂ ਨੂੰ ਟੀਜ਼ ਕੀਤਾ ਜਾਂਦਾ ਹੈਗਾ, ਕਿਉਂਕਿ ਜਰਮਨ ਦੇ ਵਿੱਚ ਲੇਟਲੀ BA.2 ਓਮੀਕਰੋਨ ਕਾਫੀ ਪੀਕ ਤੇ ਗਿਆ ਹੈਗਾ ਆ। ਪਿਛਲੇ ਐਤਵਾਰ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ, ਜਰਮਨ ਨੇ 74,053 ਨਵੇਂ ਕੋਵਿਡ-19 ਦੇ ਜਿਹੜੇ ਆ ਪੇਸ਼ੈਂਟ ਉਹ ਰਿਪੋਰਟ ਕੀਤੇ ਹੈਗੇ ਆ, ਤੇ ਜਰਮਨ 'ਚ ਟੋਟਲ ਕੋਵਿਡ-19 ਦੇ ਨਾਲ 1,30,029 ਮੌਤਾਂ ਹੋਈਆਂ ਹੈਗੀਆਂ। ਜੀ ਬਿਲਕੁਲ ਹਰਜੋਤ ਸਿੰਘ ਜੀ, ਵੀ ਬੜੀ ਇਹ ਮੰਦਭਾਗੀ ਜੀ ਜਿਹੜੀ ਇਹ ਗੱਲ ਆ। ਓਵਰਆਲ ਜੇ ਵੈਕਸੀਨੇਸ਼ਨ ਰੇਟ ਦੱਸਿਆ ਜਾਵੇ ਨਾ, ਜਰਮਨੀ ਦਾ 75% ਤੋਂ ਉੱਤੇ ਨੇ ਜਿਹੜੇ ਫੁੱਲੀ ਵੈਕਸੀਨੇਟ ਲੋਕ ਨੇ। ਹੁਣ ਤੱਕ ਉੱਥੇ 63 ਮਿਲੀਅਨ ਲੋਕਾਂ ਨੇ ਟੀਕੇ ਜਿਹੜੇ ਉਹ ਲਗਵਾਏ ਨੇ, ਫੁੱਲੀ ਵੈਕਸੀਨੇਸ਼ਨ ਆ, ਤੇ 172 ਮਿਲੀਅਨ ਡੋਜ਼ਿਸ ਜਿਹੜੀਆਂ ਹੁਣ ਤੱਕ ਲਗਾਈਆਂ ਜਾ ਚੁੱਕੀਆਂ ਨੇ। ਤੋ ਬਿਲਕੁਲ ਇਹ ਜਿਹੜੇ ਬਜ਼ੁਰਗ 60 ਸਾਲਾਂ ਦਾ ਅਰੈਸਟ ਕੀਤਾ ਗਿਆ, ਪ੍ਰਾਈਵੇਸੀ ਰੂਲ ਦੇ ਅੰਡਰ ਉਹਦਾ ਨਾਮ ਨਹੀਂ ਡਿਸਕਲੋਜ਼ ਕੀਤਾ ਗਿਆ ਜਰਮਨ ਵੱਲੋਂ, ਪਰ ਸਿਟੀ ਆਫ ਮੈਗਡੇਬਰਗ ਤੋਂ ਰਹਿਣ ਵਾਲਾ ਆ, ਤੇ ਕਹਿੰਦੇ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਇਹ ਟੀਕੇ ਲਵਾ ਰਿਹਾ ਸੀ, ਕਿਉਂਕਿ ਜੇ 90 ਟੀਕੇ ਲਾਏ ਆ, ਰੋਜ਼ ਦਾ ਇੱਕ ਵੀ ਲਾ ਲਓ, 3 ਮਹੀਨੇ ਤਾਂ ਵੈਸੇ ਹੀ ਬਣਦੇ ਜੇ ਹਰ ਰੋਜ਼ ਹੀ ਲਾਉਂਦਾ ਹੋਊ, ਪਰ ਕਿਤੇ ਨਾ ਕਿਤੇ ਸ਼ਾਇਦ ਗੈਪ ਵੀ ਪੈਂਦਾ ਹੋਊਗਾ। ਨਹੀਂ, ਹੁਣ ਉਦੋਂ ਪਛਾਣ ਹੀ ਲਿਆ ਨਾ, ਜਦੋਂ ਅਗਲੇ ਦਿਨ ਵੀ ਉਹੀ ਆ ਗਏ, ਪਿੱਛੇ ਲਵਾਉਣ ਵਾਲੇ ਵੀ ਆ, ਸੋ ਪੈਸੇ ਚੰਗੇ ਬਣਾਈ ਜਾਂਦਾ। ਮੈਨੂੰ ਤਾਂ ਲੱਗਦਾ ਸੀ ਕਿਤੇ ਡਰੀ ਜਾਂਦਾ ਹੈ ਕੋਵਿਡ ਤੋਂ, ਇੰਨੇ ਟੀਕੇ ਲਵਾ ਲਏ। ਇੰਡੀਆ ਦੇ ਵਿੱਚ ਸੀਗਾ ਉਹ ਜਿਹੜਾ ਡਰਨ ਵਾਲਾ, ਉਹਨੇ ਵੀ ਬਹੁਤ, ਕਿਤੇ ਇੱਕ ਬੰਦੇ ਨੇ ਇੰਡੀਆ 'ਚ ਸੀਗਾ, ਉਹਨੇ ਵੀ ਟੀਕੇ ਜਿਹੜੇ ਬਹੁਤ ਜਿਹੜੇ ਲਗਵਾਏ, ਜਿੱਥੇ ਮੌਕਾ ਲੱਗਦਾ ਸੀ ਜਾ ਕੇ ਜਿਹੜਾ ਉਹ ਟੀਕਾ ਲਗਵਾ ਲੈਂਦਾ ਸੀ। ਸੋ ਇਹ ਜਿਹੜੀ ਸਥਿਤੀ ਉੱਥੇ ਬਣੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਆਪਾਂ ਸੈਨ ਫਰਾਂਸਿਸਕੋ ਸ਼ਹਿਰ ਦੀ ਵੀ ਗੱਲ ਕੀਤੀ ਸੀ। ਹਾਲਾਤ ਉੱਥੇ ਮਹਿੰਗਾਈ ਦੇ ਇੰਨੇ ਕੁ ਜ਼ਿਆਦਾ ਖਰਾਬ ਹੋ ਚੁੱਕੇ ਆ ਵੀ ਕਹਿੰਦੇ ਵੀ ਕ੍ਰੇਗਲਿਸਟ ਦੇ ਉੱਤੇ ਇੱਕ ਪੋਸਟਿੰਗ ਪਾਈ ਗਈ, ਜਿਸ ਦੀ ਸਾਰਿਆਂ ਨੇ, ਉਸ ਪੋਸਟਿੰਗ ਨੇ ਨਜ਼ਰ ਜਿਹੜੀ ਉਹ ਖਿੱਚੀ। 2 ਬੈਡਰੂਮ ਦਾ ਸੈਨ ਫਰਾਂਸਿਸਕੋ ਦਾ ਅਪਾਰਟਮੈਂਟ ਰੈਂਟਲ ਦੇ ਲਈ ਪਾਇਆ ਗਿਆ ਸੀ, ਤੇ ਉਹ ਡਿਮਾਂਡ ਕਰ ਰਹੇ ਸੀ ਵੀ ਜਿੰਨੇ ਇਸ ਨੂੰ ਕਿਰਾਏ ਤੇ ਲੈਣਾ ਆ, ਉਹਦੀ ਘੱਟੋ ਘੱਟ ਸੈਲਰੀ $4,32,000 ਜੇ ਹੋਵੇ, ਤਾਂ ਅਸੀਂ ਇਹ ਜਿਹੜਾ 2 ਬੈਡਰੂਮ ਸੈਨ ਫਰਾਂਸਿਸਕੋ ਦਾ ਅਪਾਰਟਮੈਂਟ ਆ, ਉਸ ਨੂੰ ਰੈਂਟ ਦੇ ਉੱਤੇ ਜਿਹੜੇ ਉਹ ਦੇਵਾਂਗੇ। ਉਹ ਕਹਿੰਦੇ ਵੀ ਉਹਨਾਂ ਲੋਕਾਂ ਨੂੰ ਉਹਨਾਂ ਨੇ ਲਿਖਿਆ ਸੀਗਾ
ਵੀ ਉਹ ਬੰਦੇ ਦਾ ਬੌਦਰ ਹੀ ਨਾ ਕਰਨ ਅਪਲਾਈ ਕਰਨ ਦੇ, ਵੀ ਜੇ ਤੁਹਾਡੀ 4,32,000 ਤੋਂ ਘੱਟ ਤਨਖਾਹ ਹੈਗੀ ਆ। 2 ਬੈਡਰੂਮ 2.5 ਬਾਥ ਦਾ ਇੱਕ ਕਾਰਨਰ ਪੈਂਟ ਹਾਊਸ ਸੀਗਾ 255 ਬੈਰੀ ਸਟਰੀਟ ਦੇ ਉੱਤੇ, ਜਿਹਦਾ ਕਹਿੰਦੇ ਵੀ ਇਵੈਂਚੁਅਲੀ ਜਿਹੜਾ ਉਹ ਕਿਰਾਇਆ $12,000 ਪ੍ਰਤੀ ਮਹੀਨਾ ਜਿਹੜਾ ਉਹ ਬਣਨਾ ਸੀਗਾ। ਤੇ ਕਹਿੰਦੇ ਵੀ ਗੁੱਡ ਇਨਕਮ ਸਟੈਂਡਿੰਗ 3 ਟਾਈਮਸ ਦਾ ਰੈਂਟ ਜਿਹੜੀ ਉਸਦੀ ਇਨਕਮ ਹੋਣੀ ਚਾਹੀਦੀ ਆ। ਕਹਿੰਦੇ ਵੀ ਇਹ ਬੜਾ ਅਨਹਰਡ ਜੀ ਜਿਹੜੀ ਉਹ ਗੱਲ ਸੀਗੀ ਵੀ 3 ਟਾਈਮ ਇਨਕਮ ਰੈਂਟ ਤੋਂ ਜਿਹੜੀ ਉਹ ਹੋਵੇ, ਇਸ ਦੀ ਮੰਗ ਜਿਹੜੀ ਉਹ ਕੀਤੀ ਜਾ ਰਹੀ ਹੋਵੇ। ਸੋ ਤਕਰੀਬਨ $500,000 ਤੁਸੀਂ ਸਾਲ ਦਾ ਕਮਾਉਂਦੇ ਹੋਵੋ ਤਾਂ ਤੁਸੀਂ ਫਿਰ 2 ਬੈਡਰੂਮ 2.5 ਬਾਥ ਦਾ ਇੱਕ ਕਾਰਨਰ ਪੈਂਟ ਹਾਊਸ ਸੈਨ ਫਰਾਂਸਿਸਕੋ 'ਚ ਉਹ ਅਫੋਰਡ ਜਿਹੜਾ ਉਹ ਕਰ ਸਕੋਗੇ। ਸੋ ਇਹ ਬੜੀ ਜੀ ਕਹਿੰਦੇ ਆ ਵੀ ਤਗੜੀ ਜਿਹੜੀ ਇਹ ਗੱਲ ਸੀ ਤੇ ਸਾਰਿਆਂ ਨੂੰ ਉਸਨੇ ਜਿਹੜਾ ਉਹ ਹਿਲਾ ਕੇ ਰੱਖ ਦਿੱਤਾ। ਜੀ। ਸੋ ਇਨਫਲੇਸ਼ਨ ਦੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਅਗਲੀ ਖਬਰ ਦੇ ਵਿੱਚ ਪੂਰੀ ਦੁਨੀਆ ਇਸ ਵੇਲੇ ਹਿੱਲੀ ਪਈ ਹੈ ਇਨਫਲੇਸ਼ਨ ਨੂੰ ਲੈ ਕੇ। ਆਪਣਾ ਸਾਡਾ ਖੁਦ ਦਾ ਮੁਲਕ ਅਮਰੀਕਾ ਦੇ ਵਿੱਚ ਵੀ ਬਹੁਤ ਬੁਰਾ ਹਾਲ ਆ। ਸ਼੍ਰੀਲੰਕਾ ਤੋਂ ਖਬਰ ਆ ਰਹੀ ਆ ਵੀ ਸ਼੍ਰੀਲੰਕਾ ਦੇ ਵਿੱਚ ਇਨਫਲੇਸ਼ਨ ਇੰਨੀ ਵੱਧ ਗਈ ਆ 6.2% ਸਤੰਬਰ 'ਚ ਸੀ, ਪਿਛਲੇ ਸਤੰਬਰ ਦੇ ਵਿੱਚ। ਉਹ ਵੱਧ ਕੇ 17.5% ਫਰਵਰੀ 'ਚ ਹੋ ਗਈ ਆ, 5 ਮਹੀਨਿਆਂ ਦੇ ਵਿੱਚ। ਤੇ ਪ੍ਰਾਈਸਿਸ ਫੂਡ ਦੀਆਂ, ਦਵਾਈਆਂ ਦੀਆਂ ਇੰਨੀਆਂ ਜ਼ਿਆਦਾ ਵੱਧ ਗਈਆਂ ਤੇ ਲੋਕ ਖਰੀਦ ਨਹੀਂ ਸਕਦੇ। ਕਰੰਸੀ ਦਾ ਉੱਥੇ ਇੰਨਾ ਬੁਰਾ ਹਾਲ ਹੋ ਗਿਆ ਵੀ 70% ਉਹਨਾਂ ਦੀ ਜਿਹੜੀ ਕਰੰਸੀ ਆ ਉਹ ਸਲਮ ਕਰ ਗਈ ਆ, 2.31 ਬਿਲੀਅਨ ਦੇ ਬਰਾਬਰ। ਤੇ ਪ੍ਰੋਟੈਸਟ ਬਹੁਤ ਹੋ ਰਹੇ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਉੱਥੇ ਦੀ ਪਾਰਲੀਮੈਂਟ ਨੂੰ ਘੇਰਿਆ ਹੋਇਆ ਆ। ਬਹੁਤ ਸਾਰੇ ਅੱਜ ਮਿਨਿਸਟਰਸ, ਉਹਨਾਂ ਦੇ ਕੈਬਨਿਟ ਮਿਨਿਸਟਰ, ਈਵਨ ਉੱਥੇ ਦਾ ਸੈਂਟਰਲ ਬੈਂਕ ਦਾ ਗਵਰਨਰ, ਉਹ ਵੀ ਰਿਜ਼ਾਈਨ ਕਰ ਗਿਆ ਆ। ਮਿਨਿਸਟਰ ਆਫ ਜਸਟਿਸ ਤੇ ਮਿਨਿਸਟਰ ਆਫ ਯੂਥ ਤੇ ਸਪੋਰਟਸ, ਜਿਹੜਾ ਕਿ ਉੱਥੇ ਦੇ ਪ੍ਰੈਜ਼ੀਡੈਂਟ ਦਾ ਭਤੀਜਾ ਆ, ਉਹ ਵੀ ਰਿਜ਼ਾਈਨ ਕਰ ਗਿਆ ਵੀ ਮੇਰੇ ਤੋਂ ਨਹੀਂ ਇਹ ਹੈਂਡਲ ਹੁੰਦਾ। ਇੰਨੀ ਬੁਰੀ ਸਿਚੁਏਸ਼ਨ ਬਣੀ ਹੋਈ ਆ ਫੂਡ ਦੀ, ਮੈਡੀਸਨ ਦੀ, ਫਿਊਲ ਦੀ। ਪ੍ਰਾਈਸਿਸ ਇੰਨੀਆਂ ਆ, ਕਹਿੰਦੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸੁਪਰਮਾਰਕੀਟਸ, ਗੈਸ ਸਟੇਸ਼ਨਾਂ ਦੇ, ਫਾਰਮੇਸੀ ਦੇ ਬਾਹਰ। ਤੇ ਲੋਕਾਂ ਦੇ ਕੋਲ ਪੈਸੇ ਨਹੀਂ, ਇੰਨੀ ਜ਼ਿਆਦਾ ਕੀਮਤ ਚੀਜ਼ਾਂ ਦੀ ਵੱਧ ਗਈ ਹੈਗੀ ਆ। ਸੋ ਉੱਥੇ ਦੀ ਸਰਕਾਰ ਤਾਂ ਹੁਣ ਡਿੱਗੀ ਆ, ਪਰ ਬਹੁਤ ਜ਼ਿਆਦਾ ਅਨਰੈਸਟ ਇਸ ਵੇਲੇ ਸ਼੍ਰੀਲੰਕਾ ਦੇ ਵਿੱਚ ਫੈਲਿਆ ਹੋਇਆ ਹੈ। ਜੀ, ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਸੈਲਾਨੀਆਂ ਦੇ ਲਈ ਬੜੀ ਐਸੀ ਚਹੇਤੀ ਥਾਂ ਸੀਗੀ ਜਿੱਥੇ ਲੋਕ ਘੁੰਮਣ ਦੇ ਲਈ ਜਾਂਦੇ ਸੀਗੇ, ਪਰ ਸਥਿਤੀ ਬਹੁਤ ਜ਼ਿਆਦਾ ਬੈਡ ਆ। ਚਾਈਨਾ ਨੇ ਇਸ ਮੁਲਕ ਦੀਆਂ ਬੰਦਰਗਾਹਾਂ ਤੋਂ ਲੈ ਕੇ ਬਹੁਤ ਸਾਰਾ ਹਿੱਸਾ ਜਿਹੜਾ ਹੈ ਉਹ ਖਰੀਦ ਲਿਆ ਆ। ਅਧੀਨ ਹੀ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਜੇ ਸ਼ਬਦ ਵਰਤ ਲਈਏ ਤਾਂ ਉਹ ਕੋਈ ਬਹੁਤਾ ਡਿਫਰੈਂਟ ਨਹੀਂ ਆ। ਇਹ ਸਥਿਤੀ ਜਿਹੜੀ ਸ਼੍ਰੀਲੰਕਾ ਦੀ ਉਹ ਬਣ ਚੁੱਕੀ ਹੈਗੀ ਆ। ਪਤਾ ਨਹੀਂ ਅੱਗੇ ਆਉਣ ਵਾਲੇ ਸਮੇਂ 'ਚ ਉਸ ਮੁਲਕ ਦਾ ਕੀ ਬਣਨਾ ਹੈ। ਸਭ ਨੂੰ ਪਤਾ ਹੈ ਵੀ ਉੱਥੇ ਵੀ ਜਿਹੜੇ ਤਮਿਲਸ ਜਿਹੜੇ ਲੋਕ ਸੀ, ਇੱਕ ਪਾਸੇ ਉਹਨਾਂ ਨੂੰ ਭਾਰਤ ਦੇ ਹੁਕਮਰਾਨਾਂ ਨੇ ਇੱਧਰੋਂ ਜਿਹੜਾ ਉਹ ਮਾਰ-ਧਾੜ ਕੀਤੀ, ਤੇ ਉੱਧਰੋਂ ਸ਼੍ਰੀਲੰਕਾ ਦੇ ਵਿੱਚ ਵੀ ਇਹੀ ਕੁਛ ਉਹਨਾਂ ਦੇ ਨਾਲ ਵੀ ਜਿਹੜਾ ਉੱਥੇ ਵਾਪਰਿਆ ਸੀ। ਉਹ ਵੀ ਵਿਚਾਰੇ ਬੜੇ ਲਤਾੜੇ ਜਿਹੜੇ ਉਹ ਰਹੇ ਸੀਗੇ, ਪਰ ਹੁਣ ਓਵਰਆਲ ਸ਼੍ਰੀਲੰਕਾ ਦੀ ਸਥਿਤੀ ਕਾਫੀ ਮਾੜੀ ਉਹ ਬਣੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਕਹਿੰਦੇ ਜਿਹੜੀ ਟਵਿੱਟਰ ਕੰਪਨੀ ਆ ਉਸ ਦੇ ਸ਼ੇਅਰ ਕਾਫੀ ਅਚਾਨਕ ਵੱਧ ਗਏ ਜਦ ਇਹ ਜਿਹੜੇ ਸ਼ੇਅਰ ਹੋਲਡਰਸ ਆ ਉਹਨਾਂ ਨੂੰ ਇਹ ਪਤਾ ਲੱਗਾ ਜਾਂ ਇਨਵੈਸਟਰਸ ਨੂੰ ਪਤਾ ਲੱਗਾ ਵੀ ਈਲੋਨ ਮਸਕ ਆ ਉਸਨੇ 9% ਸਟੇਕ ਇਸ ਸੋਸ਼ਲ ਮੀਡੀਆ ਕੰਪਨੀ ਦੇ ਵਿੱਚ ਖਰੀਦ ਲਿਆ ਆ। ਬੀਤੇ ਦਿਨਾਂ ਦੇ ਵਿੱਚ ਈਲੋਨ ਮਸਕ ਨੇ ਟਵਿੱਟਰ ਦੇ ਉੱਤੇ ਹੀ ਇੱਕ ਆਪਣੇ ਕੋਲੋਂ ਹੀ ਇੱਕ ਕਹਿੰਦੇ ਆ ਵੀ ਕਰਵਾਇਆ ਸੀਗਾ, ਪੋਲ ਕਰਵਾਈ ਸੀ ਵੀ ਕੀ ਤੁਸੀਂ ਇੱਕ ਨਵਾਂ ਪਲੇਟਫਾਰਮ ਜਿਹੜਾ ਉਹ ਚਾਹੁੰਦੇ ਆ, ਤਾਂ ਉਹਦੇ ਸਪੋਰਟਰਸ ਨੇ ਕਿਹਾ ਸੀਗਾ ਵੀ ਹਾਂ, ਪਰ ਉਹ ਇੱਕ ਗੱਲ ਵੱਖਰੀ ਬਣ ਜਾਂਦੀ ਹੈ। ਪਰ ਟਵਿੱਟਰ ਨੇ ਇਸ ਟਾਈਮ ਕਾਫੀ ਜਗ੍ਹਾ ਆਪਣੀ ਬਣਾਈ ਹੋ ਗਈ ਆ ਸੋਸ਼ਲ ਮੀਡੀਆ ਦੇ ਇਸ ਪੂਰੇ ਕਹਿ ਲਓ ਵੀ ਇੱਕ ਦੂਜੇ ਦੇ ਨਾਲ ਸਿੰਗ ਫਸਦੀਆਂ ਕੰਪਨੀਆਂ ਆ ਉਸ ਦੇ ਵਿੱਚ। ਸੋ ਪਰ ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਟਵਿੱਟਰ ਦੇ ਸ਼ੇਅਰ ਜਿਹੜੇ ਉਹ ਜ਼ਰੂਰ ਤਾਂ ਨੂੰ ਉਹਨਾਂ ਨੇ ਛਾਲ ਮਾਰੀ ਆ। ਉਸ ਦਾ ਫਾਊਂਡਰ ਆ ਉਹ ਖੁਦ ਤਾਂ ਇਸ ਕੰਪਨੀ ਤੋਂ ਕਹਿ ਲਓ ਵੀ ਸੰਨਿਆਸ ਲੈ ਕੇ ਅੱਗੇ ਜਿਹੜਾ ਉਹ ਤੁਰ ਚੁੱਕਾ ਆ। ਜੀ, ਬਿਲਕੁਲ। ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਆਪਾਂ ਇੱਕ ਵਾਰੀ ਫੇਰ, ਕਿਉਂਕਿ ਕਾਫੀ ਚੇਂਜਸ ਆਈਆਂ ਹੈਗੀਆਂ ਸਾਡੇ ਪ੍ਰੋਗਰਾਮਸ ਦੇ ਵਿੱਚ, ਉਹ ਵੀ ਤੁਹਾਨੂੰ ਦੱਸਣੀਆਂ ਹੈ। ਹੁਣ ਤੋਂ ਬਾਅਦ ਆਤਮਿਕ ਆਨੰਦ ਪ੍ਰੋਗਰਾਮ ਹੋਊਗਾ ਜੀ 10 ਤੋਂ 11 ਵਜੇ ਤੱਕ, ਫਿਰ 11 ਤੋਂ ਲੈ ਕੇ 1 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ ਉਹ ਆਵੇਗਾ।
ਤੇ 1 ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ, ਕੁਝ ਗੱਲਾਂ ਤੇ ਕੁਝ ਗੀਤ। ਤੇ ਫਿਰ 3 ਤੋਂ 4 ਵਜੇ ਤੱਕ ਸਾਂਝੀ ਸੱਥ ਪ੍ਰੋਗਰਾਮ ਆ, ਨਵਾਂ ਟਾਕ ਸ਼ੋ, ਜਿਸ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਜਿਹੜੀ ਉਹ ਗੱਲਬਾਤ ਆ ਉਹ ਕੀਤੀ ਜਾਂਦੀ ਆ। ਉਸ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੀ ਰਾਏ, ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰ ਸਕਦੇ ਆ। ਤੇ ਫਿਰ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਦੇਸੋ ਪਰਦੇਸ ਬਲਵਿੰਦਰ ਕੌਰ ਹੋਣਾ ਦੇ ਨਾਲ ਉਹ ਜਿਹੜਾ ਉਹ ਪੇਸ਼ ਹੋਵੇਗਾ। ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰੋਗੇ। ਤੇ 8:30 ਵਜੇ ਫਿਰ ਤੁਸੀਂ ਸੁਣੋਗੇ ਖਬਰ ਤੇ ਨਜ਼ਰ ਪ੍ਰੋਗਰਾਮ ਬਲਤੇਜ ਪੰਨੂ ਹੋਣਾ ਦੇ ਨਾਲ। ਅੱਜ ਦੇ ਦਿਨ ਜਿਹੜੀਆਂ ਉਹ ਸੋਮਵਾਰ ਨੂੰ ਕਾਲਸ ਵੀ ਜਿਹੜੀਆਂ ਉਹ ਲਈਆਂ ਜਾਂਦੀਆਂ ਨੇ। ਸੋ ਇਦਾਂ ਹੀ ਜਿਹੜਾ ਪੰਜਾਬੀ ਰੇਡੀਓ ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਤੇ ਹੁਣ ਆਪਾਂ ਜਿਹੜਾ ਉਹ ਇਜਾਜ਼ਤ ਲੈਂਦੇ ਆ। ਉਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਇੱਕ ਖਬਰ ਆ ਰਹੀ ਹੈਗੀ ਆ, ਆਈ ਥਿੰਕ ਖਾਸ ਕਰਕੇ ਆਪਾਂ ਦੇਖਿਆ ਵੀ ਭਾਰਤ ਵਿੱਚ ਹਿਜਾਬ ਨੂੰ ਲੈ ਕੇ ਤੇ ਉਹ ਸਾਰੀਆਂ ਚੀਜ਼ਾਂ ਦੇਖੀਆਂ ਗਈਆਂ। ਤੇ ਹੁਣ ਇਹ ਜਿਹੜੀ ਰਾਈਟ ਤੋਂ ਖਬਰ ਆ ਰਹੀ ਆ ਵੀ ਜੰਮੂ ਦੇ ਵਿੱਚ ਜਿਹੜੇ ਸਿੱਖ ਸੰਸਥਾ ਹੈਗੀਆਂ ਆ, ਉਹਨਾਂ ਨੇ ਉੱਥੋਂ ਦੇ ਸਕੂਲਾਂ ਦੇ ਨਾਲ ਇਹ ਬਣਾ ਲਈ ਆ, ਰਾਏ ਬਣਾ ਲਈ ਆ। ਤੇ ਉਹਨਾਂ ਦੇ ਨਾਲ ਮਨਜ਼ੂਰੀ ਇੱਕ ਹਿਸਾਬ ਦੇ ਨਾਲ ਮਿਲ ਗਈ ਆ ਵੀ ਸਿੱਖ ਜਿਹੜੇ ਬੱਚੇ ਆ ਜਾਂ ਬੀਬੀਆਂ ਉਹ ਆਪਣੇ ਸਿੱਖੀ ਪਹਿਰਾਵੇ ਦੇ ਵਿੱਚ ਸਕੂਲ ਅਟੈਂਡ ਕਰ ਸਕਣਗੇ। ਸੋ ਆਪਾਂ ਨੂੰ ਆਪਣੀ ਉਸ ਸਟੈਂਡ ਦੇ ਉੱਤੇ ਜਿਹੜੇ ਉਹ ਖੜਦੇ ਰਹਿਣਾ ਪੈਣਾ ਆ, ਤਾਂ ਹੀ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਜਿਹੜਾ ਉਹ ਹਾਸਲ ਕਰ ਸਕਾਂਗੇ। ਜੇ ਇੱਕ ਵਾਰੀ ਕੋਈ ਚੀਜ਼ ਛੱਡੋਗੇ ਤਾਂ ਹੌਲੀ ਹੌਲੀ ਉਹਨਾਂ ਨੇ ਕਈ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਤੋਂ ਖਰੀਦਦੇ ਜਿਹੜਾ ਉਹ ਰਹਿਣਾ ਹੈਗਾ ਆ। ਸੋ ਕਹਿੰਦੇ ਵੀ ਕਾਫੀ ਐਜੀਟੇਸ਼ਨ ਵੀ ਚੱਲਿਆ, ਬਹੁਤ ਸਾਰੀਆਂ ਜਿਹੜੀਆਂ ਆ ਉਹ ਮੀਟਿੰਗਸ ਤੋਂ ਬਾਅਦ ਦੇ ਵਿੱਚ ਜਿਹੜੇ ਸਕੂਲ ਦੇ ਅਧਿਕਾਰੀ ਆ ਉਹ ਮੰਨ ਗਏ ਵੀ ਜਿਹੜੇ ਸਿੱਖ ਸਟੂਡੈਂਟਸ ਆ ਉਹਨਾਂ ਨੂੰ ਪੱਗ, ਦਮਾਲਾ, ਚੁੰਨੀ ਜਾਂ ਸਕਾਰਫ ਆ ਉਹ ਯੂਨੀਫਾਰਮ ਦੇ ਕਲਰਸ ਦੇ ਵਿੱਚ ਲੈ ਕੇ ਆਉਣ ਦੇ ਲਈ ਹੁਣ ਇਜਾਜ਼ਤ ਜਿਹੜੀ ਆ ਉਹ ਮਿਲੇਗੀ। ਸੋ ਜੰਮੂ ਕਸ਼ਮੀਰ ਤੋਂ ਇਹ ਜਿਹੜੀ ਖਬਰ ਆ ਉਹ ਆ ਰਹੀ ਹੈਗੀ ਆ। ਸੋ ਇੱਥੇ ਇਜਾਜ਼ਤ ਲੈਂਦੇ ਆ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਨੀ ਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।